ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦਰਸ਼ਕਾਂ ਦੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਦਿਨ ਸ਼ੁੱਕਰਵਾਰ 29 ਸਤੰਬਰ 2023 1300 ਨਾਨਕ ਸ਼ਾਹੀ ਸਾਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਸਿਆਸਤ ਤੋਂ। ਖਹਿਰੇ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਲਗਾਤਾਰ ਹੋ ਰਹੀ ਹੈ। ਕੇਜਰੀਵਾਲ ਕਹਿੰਦੇ ਖਹਿਰੇ ਨੂੰ ਭੁੱਲ ਗਏ ਹੈ, ਪਰ ਜਾਖੜ ਨੂੰ ਖਹਿਰੇ ਦਾ ਹੇਜ ਆ ਗਿਆ। ਤੇ ਜੇਕਰ ਪਿੱਛੇ ਚਲੇ ਜਾਈਏ ਤਾਂ ਉਦੋਂ ਜਾਖੜ ਦੀ ਵੀ ਕਦੇ ਖਹਿਰੇ ਦੇ ਨਾਲ ਇੰਨੀ ਜ਼ਿਆਦਾ ਨਹੀਂ ਸੀ ਬਣਦੀ ਤੇ ਕੇਜਰੀਵਾਲ ਦੇ ਕਦੇ ਮਿੱਤਰ ਪਿਆਰਿਆਂ ਚ ਹੁੰਦੇ ਸੀ ਖਹਿਰਾ। ਕੇਜਰੀਵਾਲ ਦੀ ਇੱਕ ਗੱਲ ਮੈਨੂੰ ਬੜੀ ਅਜੀਬ ਲੱਗੀ, ਉਹ ਕਹਿੰਦੇ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ। ਜੇਕਰ ਕਾਨੂੰਨ ਆਪਣਾ ਕੰਮ ਕਰਦਾ ਤੇ ਕੀ ਕਿਸੇ ਵਿਧਾਇਕ ਨੂੰ 3 ਵਾਰ ਦੇ ਵਿਧਾਇਕ ਨੂੰ ਤੜਕੇ ਜਾ ਕੇ ਬਿਨਾਂ ਕਿਸੇ ਅਰੈਸਟ ਵਾਰੰਟ ਤੋਂ ਚੱਕਣਾ, ਇਹ ਕਾਨੂੰਨ ਆਪਣਾ ਕੰਮ ਕਰ ਰਿਹਾ ਜੀ? ਸ਼ਰਮਾ ਜੀ, ਬਿਲਕੁਲ ਜੀ, ਜਿਹੜਾ ਕੇਜਰੀਵਾਲ ਦੇ ਹਵਾਲੇ ਨਾਲ ਕਾਨੂੰਨ ਪੰਜਾਬ 'ਚ ਕੰਮ ਕਰ ਰਿਹਾ ਹੈ, ਉਹ ਕਾਨੂੰਨ ਜੇ ਕੇਂਦਰੀ ਏਜੰਸੀਆਂ ਕੰਮ ਕਰਦੀਆਂ ਸਿਸੋਦੀਆ ਦੇ ਮਾਮਲੇ 'ਚ ਫਿਰ ਉਹ ਸਹੀ ਨਹੀਂ ਗਾ। ਹਾਂਜੀ, ਇਹ ਵੀ ਸਹੀ ਹੈ, ਬਿਲਕੁਲ ਸਹੀ। ਤੁਸੀਂ ਇਹ ਮਤਲਬ ਜਦੋਂ ਮਨੀਸ਼ ਸਿਸੋਦੀਆ ਹੈ ਨਾ ਜਾਂ ਸਤਿੰਦਰ ਜੈਨ ਵਰਗੇ ਉਹ ਚੱਕੇ ਜਾਂਦੇ ਨੇ, ਫਿਰ ਕਹਿੰਦੇ ਸਾਡੇ ਨਾਲ ਧੱਕਾ। ਬਿਲਕੁਲ। ਤੇ ਜਦੋਂ ਸਾਡੀ ਪੁਲਿਸ ਚੱਕੂਗੀ ਫਿਰ ਉਹ ਸਹੀ ਹੈ। ਇਹ ਕਮਾਲ ਹੈ ਮਤਲਬ, ਹੈ ਨਾ ਜੀ। ਇਹ ਵੱਖਰੀ ਗੱਲ ਹੈ ਕਿ ਦਿੱਲੀ ਦੇ ਰਾਹ 'ਚੋਂ ਹੀ ਮੁੜਨਾ ਪੈ ਗਿਆ ਸੀਗਾ, ਹੈ ਨਾ, ਬੰਦਾ ਲਾ ਕੇ। ਹਾਂਜੀ, ਉਹ ਵੀ ਸਾਰਿਆਂ ਨੂੰ ਯਾਦ ਹੈ। ਹਾਂ, ਜਿੱਥੋਂ ਤੱਕ ਸੁਖਪਾਲ ਖਹਿਰੇ ਵਾਲਾ ਮਾਮਲਾ ਹੈ, ਪ੍ਰਵੀਨ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਤਰ੍ਹਾਂ ਨਾਲ ਕਲੀਨ ਚਿੱਟ ਲੈਣ ਵਾਲੇ ਸੁਖਪਾਲ ਖਹਿਰੇ ਦੇ ਮਾਮਲੇ 'ਚ ਇੱਕ ਲਾਈਨ ਦੇ ਇਸ ਹਵਾਲੇ ਨਾਲ ਕਿ ਜੇ ਚਾਹੀਏ ਤਾਂ ਇਹਦੀ ਮਾਮਲੇ ਦੀ ਦੁਬਾਰਾ ਜਾਂਚ ਹੋ ਸਕਦੀ ਹੈ, ਉਸ ਨੂੰ ਆਧਾਰ ਬਣਾ ਕੇ ਨਾ ਸਿੱਟ ਬਣਾਈ ਗਈ। ਔਰ ਇੰਨੀ ਤੇਜ਼ੀ ਜੇ ਬੇਅਦਬੀ ਵਾਲੇ ਮਾਮਲਿਆਂ 'ਚ ਦਿਖਾਈ ਹੁੰਦੀ ਕਿਸੇ ਵੀ ਸਰਕਾਰ ਨੇ ਤੇ ਹੁਣ ਤੱਕ ਇਨਸਾਫ ਮਿਲ ਗਿਆ ਹੁੰਦਾ ਜੀ। ਬਿਲਕੁਲ ਸਹੀ। ਇਸ ਖਹਿਰੇ ਦੇ ਮਾਮਲੇ 'ਚ 4 ਸਤੰਬਰ ਨੂੰ ਸਿੱਟ ਬਣਦੀ ਹੈ, 24 ਦਿਨਾਂ ਬਾਅਦ 28 ਸਤੰਬਰ ਨੂੰ ਸੁਖਪਾਲ ਖਹਿਰੇ ਨੂੰ ਚੱਕ ਲੈਂਦੇ ਤੇ ਇੰਨੀ ਤੇਜ਼ੀ। ਕਹਿੰਦੇ ਜੀ ਮੁੱਢਲੀ ਜਾਂਚ 'ਚ ਪਤਾ ਲੱਗ ਗਿਆ ਸਾਨੂੰ। ਠੀਕ ਹੈ। ਪਹਿਲੀ ਜਾਂਚ ਸਿੱਟ ਬਣਦੇ ਦੂਏ ਦਿਨ ਜਾਂਚ ਸ਼ੁਰੂ ਕਰਤੀ, ਉਸੇ ਦਿਨ ਪਤਾ ਲੱਗ ਗਿਆ ਕਿ ਇਹ ਤਾਂ ਭਾਈ ਬੰਦੇ ਨਾਲ ਜਿਹੜਾ ਮੁੱਖ ਤਸਕਰ ਆ ਉਹਦੇ ਨਾਲ ਸੰਪਰਕ ਕੀਤਾ। ਮਤਲਬ ਇੰਨੀ ਤਾਂ ਸੁਖਪਾਲ ਖਹਿਰਾ ਜਿਹੋ ਜਿਹਾ ਨਗੋਚੀ ਲੀਡਰ ਮੰਨਿਆ ਜਾਂਦਾ ਹੈ, ਹਾਂਜੀ, ਉਹਨੂੰ ਇੰਨਾ ਤਾਂ ਪਤਾ ਹੋਣਾ ਕਿ ਜੇ ਮੈਂ ਤਸਕਰ ਨਾਲ ਰੋਜ਼ 4-4 ਵਾਰ 6-6 ਵਾਰ ਗੱਲ ਕਰੂੰਗਾ ਤਾਂ ਬਚਦਾ ਨਹੀਂ। ਉਹਨੂੰ ਪਤਾ ਕਿ ਫੋਨ ਤਾਂ ਨਹੀਂ ਲੁਕੋਇਆ ਜਾ ਸਕਦਾ, ਫਿਰ ਨਾ ਫੋਨ ਦੀ ਰਿਕਾਰਡਿੰਗ ਤਾਂ ਨਹੀਂ, ਕਾਲ ਤਾਂ ਨਹੀਂ ਕਿਤੇ ਲੁਕੋਈ ਜਾ ਸਕਦੀ ਜੀ। ਸਹੀ ਹੈ। ਸੋ ਪਰ ਪੁਲਿਸ ਕਹਿੰਦੀ ਹੈ ਕਿ ਨਹੀਂ, ਸਾਡੇ ਕੋਲ ਪੂਰੇ ਰਿਪੋਰਟ ਨੇ, ਤੱਥ ਨੇ। ਮੁੱਖ ਮੰਤਰੀ ਸਾਹਿਬ ਕੱਲ ਕਹਿ ਰਹੇ ਸੀ ਕਿ ਪੰਜਾਬ ਦਾ ਜਿਹਨੇ ਪੈਸਾ ਲੁੱਟਿਆ ਨਸ਼ੇ 'ਚ ਜਿਹਨੇ ਤੋਰੇ ਨੇ, ਨਸ਼ੇ ਦੇ ਕੰਮ 'ਚ ਮੈਂ ਬਖਸ਼ੂੰਗਾ। ਕਿਹਾ ਉਹਨਾਂ ਨੇ। ਸੋ ਕੀ ਬਤੌਰ ਮੁੱਖ ਮੰਤਰੀ ਜੋ ਤੁਸੀਂ ਕਹਿ ਰਹੇ ਹੋ ਉਹ ਸਹੀ ਹੈ, ਜਾਂ ਬਤੌਰ MP ਤੁਸੀਂ ਜੋ ਇਸ ਮਾਮਲੇ 'ਚ ਕਹਿ ਰਹੇ ਸੀ ਉਹ ਸਹੀ? ਉਹ ਸਹੀ ਜੀ। ਸਹੀ। ਕਦੋਂ ਸਹੀ ਸੀ ਤੁਸੀਂ? ਤੁਹਾਡੀ ਉਹ ਵੀਡੀਓ ਕੋਰਟ ਦੇ ਵਿੱਚ ਆਧਾਰ ਬਣਾ ਕੇ ਦਿਖਾਈ ਜਾ ਰਹੀ ਹੈ। ਇਸ ਸਭ ਦੇ ਦਰਮਿਆਨ ਇੰਡੀਆ ਗੱਠਜੋੜ ਦੇ ਹਵਾਲੇ ਨਾਲ ਕਾਂਗਰਸ ਦੇ ਪ੍ਰਧਾਨ ਖੜਗੇ ਬੋਲੇ। ਖੜਗੇ ਕਹਿੰਦੇ ਜੇ ਬੇਇਨਸਾਫੀ ਹੋਈ ਫਿਰ ਅਸੀਂ ਖੁੱਲ ਕੇ ਨਿਤਰਾਂਗੇ, ਫਿਰ ਨਹੀਂ ਬਖਸ਼ਦੇ, ਧੱਕਾ ਮਨਜ਼ੂਰ ਨਹੀਂ ਕਹਿੰਦੇ ਜੀ। ਤੇ ਇਹ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਮੇਜ਼ ਕੁਰਸੀ ਲਾ ਕੇ ਬੈਠਣਾ ਪੈ ਗਿਆ, ਪ੍ਰੈਸ ਕਾਨਫਰੰਸ ਕਰਨੀ ਪੈਗੀ। ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸੀਂ ਇੰਡੀਆ ਗੱਠਜੋੜ ਦੀ ਮਰਿਆਦਾ ਨਿਭਾਵਾਂਗੇ। ਠੀਕ ਹੈ। ਅਸੀਂ ਇੰਡੀਆ ਗੱਠਜੋੜ ਚੋਂ ਬਾਹਰ ਨਹੀਂ ਹੋਵਾਂਗੇ ਕਿਸੇ ਕਦਰ 'ਚ ਵੀ।
ਹਾਂ, ਜਿੱਥੇ ਤੱਕ ਪੰਜਾਬ ਦਾ ਕਹਿੰਦੇ ਮਾਮਲਾ ਹੈ, ਮੈਨੂੰ ਵੀ ਪਤਾ ਲੱਗਿਆ ਹੈ, ਪੂਰੀ ਜਾਣਕਾਰੀ ਤਾਂ ਨਹੀਂ ਹੈ। ਤੁਸੀਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਲਈ ਤਾਂ ਪੰਜਾਬ ਪੁਲਿਸ ਨਾਲ ਸੰਪਰਕ ਕਰੋ। ਮੈਨੂੰ ਵੀ ਪਤਾ ਲੱਗਿਆ ਕਿ ਨਸ਼ੇ ਦੇ ਮਾਮਲੇ ਦੇ ਵਿੱਚ ਕੋਈ ਇੱਕ ਪ੍ਰੋਵੀਨੈਂਟ ਬੰਦਾ ਚੱਕਿਆ। ਜੀ, ਅੱਛਾ। ਸ਼ਾਇਦ ਜਾਣਦੇ ਨਾ ਹੋਣ ਕੇਜਰੀਵਾਲ ਸੁਖਪਾਲ ਖਹਿਰੇ ਨੂੰ, ਪਤਾ ਹੀ ਨਾ ਹੋਵੇ ਕਿ ਸੁਖਪਾਲ ਖਹਿਰਾ ਕੌਣ ਹੈ। ਇਹ ਉਹੀ ਸੁਖਪਾਲ ਖਹਿਰਾ ਜਿਹੜਾ ਪਿਛਲੀ ਵਾਰ ਜਦੋਂ 100 ਸੀਟਾਂ ਦਾ ਦਾਅਵਾ ਕਰਦੀ ਸੀ ਆਮ ਆਦਮੀ ਪਾਰਟੀ ਦਾ ਸੀਐਮ ਦਾ ਦਾਅਵੇਦਾਰ ਸੀ। ਇਹ ਉਹੀ ਸੁਖਪਾਲ ਖਹਿਰਾ ਜਦੋਂ ਪਹਿਲੀ ਵਾਰ ਚ ਚੋਣ ਲੜ ਕੇ ਪੰਜਾਬ ਚ ਆਮ ਆਦਮੀ ਪਾਰਟੀ ਵਿਰੋਧੀ ਧਿਰ ਚਾਹੀ ਤਾਂ ਵਿਰੋਧੀ ਧਿਰ ਦਾ ਲੀਡਰ ਸੀ ਫੁਲਕਾ ਸਾਹਿਬ ਤੋਂ ਬਾਅਦ। ਇਹ ਉਹੀ ਸੁਖਪਾਲ ਖਹਿਰਾ ਜਿਹਨੂੰ ਮਤਲਬ ਚੁੱਪ ਕਰਕੇ ਸੁਨੇਹਾ ਭੇਜ ਕੇ ਦਿੱਲੀ ਤੋਂ ਕਹਿਤਾ ਸੀ ਕਿ ਹਟਾਉਣੇ ਆ ਤੈਨੂੰ ਵਿਰੋਧੀ ਧਿਰ ਦੇ ਲੀਡਰ ਤੋਂ। ਇਹ ਉਹੀ ਸੁਖਪਾਲ ਖਹਿਰਾ ਜਦੋਂ ਪਾਰਟੀ ਛੱਡ ਕੇ ਆ ਕੇ ਵੱਖਰੀ ਪਾਰਟੀ ਬਣਾਈ ਤਾਂ ਜਰਨੈਲ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸਾਰੇ ਆਮੋ ਸਾਹਮਣੇ ਲੜੇ ਸੀ ਕੈਪਟਨ ਹੋਣੀ। ਸੋ ਇਸ ਲਈ ਇਹ ਕਿਵੇਂ ਕਹਿ ਸਕਦੇ ਕੇਜਰੀਵਾਲ ਕਿ ਮੈਨੂੰ ਨਹੀਂ ਪਤਾ ਕਿਹਨੂੰ ਫੜਿਆ। ਮਤਲਬ ਐਡਾ ਵੱਡਾ ਡਰਾਮਾ ਅਣਜਾਣ ਬਣਨਾ ਕਿ ਮੈਨੂੰ ਪਤਾ ਹੀ ਨਹੀਂ ਕੌਣ ਚੱਕਿਆ ਕਿਹਨੇ ਚੱਕਿਆ। ਤੇ ਕਹਿਣ ਵਾਲਾ ਤਾਂ ਕਹਿੰਦਾ ਕਿ ਸਭ ਤੋਂ ਵੱਧ ਤਕਲੀਫ ਰਾਘੂ ਚੱਡਾ ਵਾਲੇ ਮਾਮਲੇ 'ਚ ਹੋਈ ਹੈ। ਹਾਂਜੀ, ਤੇ ਕਹਿੰਦੇ ਉਸੇ ਤਕਲੀਫ ਦਾ ਅਸਰ ਸੀ ਕਿ ਰਾਤ ਨੂੰ ਪੋਸਟ ਤੇ ਸਵੇਰ ਨੂੰ ਛਾਪਾ। ਸੋ ਇਹ ਸਾਰੇ ਵਰਤਾਰੇ 'ਚ ਕੇਜਰੀਵਾਲ ਤਾਂ ਬਿਲਕੁਲ ਭੁੱਲ ਗਏ। ਪਰ ਖੜਗੇ ਦੇ ਮਾਮਲੇ 'ਚ ਜਵਾਬ ਦੇਣ ਦਾ ਮਤਲਬ ਕੀ ਕੁਝ ਹੋਣ ਜਾ ਰਿਹਾ ਇਹਦੇ ਵਿੱਚ ਨਵਾਂ। ਕਾਰਨ ਖੜਗੇ ਤੇ ਕੇਜਰੀਵਾਲ ਤੋਂ ਇਲਾਵਾ ਇੰਡੀਆ ਗੱਠਜੋੜ ਦਾ ਇੱਕ ਮੁੱਖ ਸੂਤਰਧਾਰ ਜੀ, ਮੁੱਖ ਕੇਂਦਰ ਬਿੰਦੂ ਸ਼ਰਦ ਪਵਾਰ ਵੀ ਬੋਲੇ ਨੇ। ਠੀਕ ਹੈ, ਅੱਛਾ। ਕੱਲ ਸ਼ਰਦ ਪਵਾਰ ਕਿਤੇ ਬਾਹਰ ਸੀ, ਕਹਿੰਦੇ ਮੁੰਬਈ ਜਾ ਰਹੇ ਹਾਂ ਬਸ। ਮੁੰਬਈ ਪਹੁੰਚਦੇ ਹੀ ਕਹਿੰਦਾ ਮੈਂ ਸੱਦਦਾ ਇਹਨਾਂ ਲੀਡਰਾਂ ਨੂੰ ਤੇ ਇਹਨਾਂ ਨੂੰ ਦੱਸਦਾ ਕਿ ਭਾਈ ਜਿਹੜੀਆਂ ਸੂਬੇ 'ਚ ਚੋਣਾਂ ਨੇ ਜੇ ਉੱਥੇ ਲੜੀ ਗਏ ਨਾ ਫਿਰ ਕੁਛ ਨਹੀਂ ਬਣਨਾ ਤੁਹਾਡਾ। ਉਹ ਇਸ਼ਾਰਾ ਕਾਂਗਰਸ ਤੇ ਆਪ ਕੰਨੀਓ ਸੀ, ਉਹ ਇਸ਼ਾਰਾ ਪੰਜਾਬ ਦੀ ਘਟਨਾ ਵੱਲੇ ਸੀ ਕਿ ਸੂਬਿਆਂ ਦੀਆਂ ਚੋਣਾਂ 'ਚ ਫਿਰ ਇਕੱਠੇ ਕਿਵੇਂ ਰਹੋਗੇ ਜੇ ਆਹੀ ਕੁਛ ਕਰੀ ਜਾਓਗੇ ਜੀ। ਪਰ ਇਹਦਾ ਮਤਲਬ ਕੀ ਇਹ ਕੋਈ ਗੱਠਜੋੜ 'ਚ ਇਹ ਵੀ ਸ਼ਰਤ ਤੈਅ ਆ ਕਿ ਜੇ ਕੋਈ ਭ੍ਰਸ਼ਟਾਚਾਰੀ ਹੋਵੇ ਉਹਦੇ ਉੱਪਰ ਵੀ ਕਾਰਵਾਈ ਨਹੀਂ ਕਰਨੀ, ਧੋਖੇਬਾਜ਼ ਉਹਦੇ ਉੱਪਰ ਵੀ ਕਾਰਵਾਈ ਕਰਨੀ, ਕੀ ਇਹ ਵੀ ਹੈ? ਜਾਂ ਕੋਈ ਇਹ ਵੀ ਸ਼ਰਤ ਤੈਅ ਹੋਊਗੀ ਕਿ ਭਾਈ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੋਊਗੀ ਕਿ ਸੁਖਪਾਲ ਖਹਿਰਾ ਇਸ ਬਦਲਾਖੋਰੀ ਦਾ ਸ਼ਿਕਾਰ ਹੋ ਗਿਆ, ਇਹਦੇ ਨਾਲ ਇੰਡੀਆ ਗੱਠਜੋੜ ਦੇ ਨਿਯਮ ਵੀ ਭੰਗ ਹੁੰਦੇ ਨੇ। ਸੋ ਕੀ ਸ਼ਰਦ ਪਵਾਰ ਨੂੰ ਇਸ ਲਈ ਗੁੱਸਾ ਆਇਆ ਕੱਲ? ਕਿਉਂਕਿ ਆਉਣ ਵਾਲੇ ਸਮੇਂ 'ਚ 5 ਸੂਬਿਆਂ ਦੀ ਚੋਣਾਂ ਬਿਲਕੁਲ ਸਿਰ ਤੇ ਨੇ। ਹਾਂਜੀ, ਔਰ 5 ਸੂਬਿਆਂ ਦੀ ਚੋਣਾਂ 'ਚ ਇੰਡੀਆ ਗੱਠਜੋੜ ਦੇ ਹਿੱਸੇਦਾਰ ਕਿੰਨੇ ਹੀ ਦਲ ਅਜਿਹੇ ਨੇ ਜਿਨ੍ਹਾਂ ਨੇ ਆਮੋ ਸਾਹਮਣੇ ਹੋਣਾ। ਹਾਂਜੀ, ਬਿਲਕੁਲ। ਸੋ ਇਸ ਲਈ ਸ਼ਰਦ ਪਵਾਰ ਇਸ ਮਸਲੇ ਦੇ ਉੱਤੇ ਫੋਕਸ ਕਰ ਰਹੇ ਨੇ ਕਿ ਮੈਂ ਇਹਨਾਂ ਨੂੰ ਭਾਈ ਸਮਝਾਊਂਗਾ, ਮੈਂ ਬੁਝਾਊਂਗਾ ਕਿ ਭਾਈ ਏਦਾਂ ਨਹੀਂ ਲੜਨਾ ਜੇ ਗੱਲ ਬਣਨੀ ਹੈ। ਸੋ ਕੀ ਕੇਜਰੀਵਾਲ ਹੋਰੀ ਕੋਈ ਵੱਖਰਾ ਰਾਹ ਤਿਆਰ ਕਰਨਾ ਚਾਹੁੰਦੇ ਨੇ ਜਾਂ ਉਹ ਬਸ ਹੁਣ ਇਸ ਮਾਮਲੇ ਤੋਂ ਬਾਅਦ ਸ਼ਾਂਤ ਹੋ ਜਾਣਗੇ? ਪਰ ਜੀ, ਕਾਂਗਰਸੀ ਲੀਡਰ ਹੈ ਸੁਖਪਾਲ ਖਹਿਰਾ। ਹਾਂਜੀ, ਕਾਂਗਰਸ ਦਾ ਬੋਲਣਾ ਬਣਦਾ। ਹਾਂਜੀ, ਬਿਲਕੁਲ। ਕਿਉਂਕਿ ਜਦੋਂ ਇਹੀ ਮਾਮਲਾ ਪਹਿਲਾਂ ਸੀਗਾ 2015 'ਚ ਜਾਂ 2017 'ਚ, ਉਸ ਸਮੇਂ ਆਮ ਆਦਮੀ ਪਾਰਟੀ ਬੋਲੀ ਸੀ ਕਿਉਂਕਿ ਆਮ ਆਦਮੀ ਪਾਰਟੀ ਨਾਲ ਸੀ ਖਹਿਰਾ। ਉਸ ਸਮੇਂ ਭਗਵੰਤ ਮਾਨ ਹੈ ਨਾ, ਆਪਣਾ ਕੁਲਤਾਰ ਸੰਧਵਾ, ਅਮਨ ਅਰੋੜਾ ਤੇ ਹੋਰ ਲੀਡਰਸ਼ਿਪ। ਤੇ ਹੁਣ ਕਾਂਗਰਸ ਨਾਲ ਨਹੀਂ, ਕਾਂਗਰਸ ਦਾ ਬੋਲਣਾ ਬਣਦਾ। ਪਰ ਸੁਨੀਲ ਜਾਖੜ ਤਾਂ ਨਾ ਕਾਂਗਰਸ 'ਚ ਨੇ ਤੇ ਨਾ ਕਾਂਗਰਸ ਦੇ ਨਾਲ ਨੇ। ਹਾਂਜੀ, ਸੁਨੀਲ ਜਾਖੜ ਨੂੰ ਇਹਨਾਂ ਸਾਰਿਆਂ ਤੋਂ ਵੱਧ ਹੇਜ ਜਾਗਦਾ। ਕੱਲ ਗਏ ਸੀ ਕਾਂਗਰਸੀ ਮਿਲਣ ਜੀ, ਪਹਿਲਾਂ ਰਾਜਪਾਲ ਨੂੰ ਮਿਲ ਕੇ ਆਏ ਸੀ, ਉਸ ਤੋਂ ਬਾਅਦ ਦੂਜੇ ਦਿਨ ਚਲੇ ਗਏ, ਕਹਿੰਦੇ ਕਿ ਜੀ ਅਸੀਂ ਮੁਲਾਕਾਤ ਕਰਨੀ ਆ ਸੁਖਪਾਲ ਖਹਿਰੇ ਨਾਲ। ਤੇ ਜਲਾਲਾਬਾਦ ਪਹੁੰਚ ਗਏ। ਸੀਏ ਸਟਾਫ ਵਾਲਿਆਂ ਨੇ ਕਹਿੰਦੇ ਜੀ ਸਾਡੇ ਕੋਲ ਨਹੀਂ ਹੈਗਾ, ਤੁਸੀਂ ਫਾਜ਼ਿਲਕਾ ਜਾਓ। ਫਾਜ਼ਿਲਕਾ ਗਏ, ਉਹ ਕਹਿੰਦੇ ਐ ਨਹੀਂ ਮਿਲ ਸਕਦੇ, ਜਾਓ ਮੁੜ ਜਾਓ, ਅਸੀਂ ਨਹੀਂ ਮਿਲਾਉਂਦੇ। ਸੋ ਇਹ ਨਹੀਂ ਪਤਾ ਲੱਗਿਆ ਕਿ ਫਾਜ਼ਿਲਕਾ ਕਿ ਜਲਾਲਾਬਾਦ ਹੈ ਜਾਂ ਕਿੱਥੇ ਆ, ਤੇ ਮੁਲਾਕਾਤ ਨਹੀਂ ਹੋਈ, ਵਾਪਸ ਆ ਗਏ। ਪਰ ਸੁਨੀਲ ਜਾਖੜ ਕਹਿੰਦੇ ਕਿ ਜਿਹੜੇ ਆ ਮੁਲਾਕਾਤਾਂ ਕਰਨ ਨੂੰ ਫਿਰਦੇ ਨੇ ਜਾਂ ਜਿਹੜੇ ਕਹਿੰਦਾ ਕਿ ਇੱਥੇ ਜਾਂਦੇ ਨੇ ਆਪਣਾ ਰਾਜਪਾਲ ਕੋਲ, ਕਹਿੰਦੇ ਡਰਾਮੇ ਕਰਦੇ ਨੇ। ਇਹਨਾਂ 'ਚ 2 ਲੀਡਰ ਤਾਂ ਉਹ ਨੇ ਜਿਹੜੇ ਅੰਦਰੋਂ ਖੱਤੀ ਬਹੁਤ ਖੁਸ਼ ਨੇ ਕਿ ਲੈ ਵੀ ਆ ਵੀ ਰਾਹ ਦਾ 1 ਕਰੋੜਾ ਭਰੇ ਹੋਇਆ, ਵਧੀਆ, ਹੁਣ ਅਸੀਂ ਉਹ ਚਿਹਰੇ ਮੋਹਰੇ ਰਹਿ ਗਏ ਜੀ। ਸੋ ਇਹ ਸੁਨੀਲ ਜਾਖੜ ਦਾ ਇਹ ਗੱਲ ਕਹਿਣਾ, ਕਿਉਂਕਿ ਉਹ ਕਾਂਗਰਸ ਦੀ ਅੰਦਰਲੀ ਮਨਸ਼ਾ ਨੂੰ, ਅੰਦਰਲੀ ਰੂਪ ਰੇਖਾ ਨੂੰ, ਢੰਗ ਤਰੀਕੇ ਨੂੰ ਬਖੂਬੀ ਸਮਝਦੇ ਆ। ਜੀ। ਸੋ ਇਹਦਾ ਮਤਲਬ ਕੋਈ ਤਾਂ ਮਾਇਨੇ ਇਹਦੇ ਹੈਗੇ ਨੇ। ਸੋ ਇਹ ਸਾਰੇ ਵਰਤਾਰੇ ਦੇ ਦਰਮਿਆਨ ਸੁਨੀਲ ਜਾਖੜ ਦਾ ਇਹ ਕਹਿਣਾ ਕਿ ਧੱਕਾ ਹੋ ਗਿਆ ਸੁਖਪਾਲ ਖਹਿਰੇ ਦੇ ਨਾਲ। ਇੱਕੋ ਇੱਕ ਚਿਹਰਾ ਸੀ, ਇੱਕੋ ਇੱਕ ਬੁਲਾਰਾ ਸੀ ਕਾਂਗਰਸ ਕੋਲ, ਕਾਂਗਰਸ ਨੇ ਉਹ ਵੀ ਗਵਾ ਲਿਆ ਜੀ। ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈਣਾ। ਇਹ ਤੋਂ ਪਹਿਲਾਂ ਮਨਿੰਦਰ ਸਰਸਾ ਸੁਖਪਾਲ ਖਹਿਰੇ ਦੇ ਹੱਕ 'ਚ ਬੋਲ ਚੁੱਕੇ ਨੇ। ਅੱਛਾ।
ਉਰੇ ਉਹੀ ਸੁਖਪਾਲ ਖਹਿਰਾ ਜਿਹਨੂੰ ਭਾਜਪਾ ਦੇ ਇਸ਼ਾਰੇ ਤੇ ਉਹਨਾਂ ਦੀਆਂ ਏਜੰਸੀਆਂ ਚੱਕ ਕੇ ਲੈ ਗਈਆਂ ਸੀ, ਅੰਦਰ ਕਰਤਾ ਸੀ, ਜੇਲ੍ਹ ਕੱਟਣੀ ਪਈ ਸੀ ਹਾਂਜੀ ਹਾਂਜੀ ਬਿਲਕੁਲ। ਮਨੀ ਲਾਂਡਰਿੰਗ ਦੇ ਮਾਮਲੇ 'ਚ, ਤੇ ਅੱਜ ਉਹੀ ਸੁਖਪਾਲ ਖਹਿਰਾ ਇਹਨਾਂ ਦੇ ਲਈ ਇੱਕ ਚੰਗਾ ਹੋ ਗਿਆ। ਮਨਜਿੰਦਰ ਸਰਸਾ ਦਾ, ਸੁਨੀਲ ਜਾਖੜ ਦਾ ਜਾਂ ਭਾਜਪਾ ਦਾ ਸੁਖਪਾਲ ਖਹਿਰਾ ਪ੍ਰਤੀ ਹੇਜ ਜਾਗਣਾ ਕੋਈ ਅਗਲਾ ਰਾਜਨੀਤਿਕ ਦ੍ਰਿਸ਼ ਤਾਂ ਨਹੀਂ ਹੈਗਾ ਜੀ ਕਿ ਜੇਲ੍ਹ 'ਚ ਤਾਂ ਗਿਆ ਕਾਂਗਰਸੀ ਸੁਖਪਾਲ ਖਹਿਰਾ, ਪੁਲਿਸ ਦੀ ਹਿਰਾਸਤ 'ਚ ਤਾਂ ਗਿਆ ਕਾਂਗਰਸੀ ਸੁਖਪਾਲ ਖਹਿਰਾ, ਗ੍ਰਿਫਤਾਰ ਪੁਲਿਸ ਨੇ ਕੀਤਾ ਕਾਂਗਰਸੀ ਸੁਖਪਾਲ ਖਹਿਰੇ ਨੂੰ, ਤੇ ਪਰ ਜ਼ਮਾਨਤ ਤੇ ਆਵੇ, ਰਿਹਾ ਹੋ ਕੇ ਆਵੇ, ਬਾਹਰ ਆਵੇ ਤਾਂ ਭਾਜਪਾਈ ਸੁਖਪਾਲ ਖਹਿਰਾ ਕੀ ਅਜਿਹਾ ਵੀ ਹੋ ਸਕਦਾ ਜੀ। ਸੋ ਇਸ ਗੱਲ ਦੀਆਂ ਪੰਜਾਬ ਦੀ ਸਭਾ 'ਚ ਕਾਫੀ ਚਰਚਾਵਾਂ ਨੇ, ਤੇ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਸੁਖਪਾਲ ਖਹਿਰਾ ਕਾਂਗਰਸ ਟਿਕੇ ਰਹਿੰਦੇ ਨੇ, ਕਿਉਂਕਿ ਕਾਂਗਰਸ 'ਚ ਵੀ ਹੁਣ ਭਵਿੱਖ ਉਹਨਾਂ ਦਾ ਚੰਗਾ ਨਜ਼ਰ ਆਉਂਦਾ। ਜੀ 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 ਜੀ। ਜਿਵੇਂ ਕੱਲ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਕਿ ਸੁਨੀਲ ਜਾਖੜ ਅਸਲ 'ਚ ਇਸ ਦਰਦੋਂ ਵੀ ਬੋਲਦੇ ਨੇ ਕਿ ਅੱਜ ਉਹ ਸੁਨੀਲ ਜਾਖੜ ਨੇ ਚਿਹਰਾ ਮੇਰਾ ਹੋਣਾ ਸੀ ਕਾਂਗਰਸ ਦਾ, ਕਾਲ ਕਰ ਗਏ ਬਸ। ਠੀਕ ਹੈ, ਨਾਰਾਜ਼ਗੀ ਸੀ, ਉਹਨਾਂ ਨਾਲ ਧੋਖਾ ਹੋਇਆ, ਇੱਕ ਵਾਰ ਨਹੀਂ 2-3 ਵਾਰ ਹੋਇਆ। ਹਾਂਜੀ ਹਾਂਜੀ। ਪਰ ਅੱਜ ਦੀ ਸਥਿਤੀ ਦੇ ਵਿੱਚ ਜੇਕਰ ਕਾਂਗਰਸ ਚੁਣਦੇ ਤਾਂ ਕਿੱਥੇ ਭਾਜਪਾ ਤੇ ਕਿੱਥੇ ਰਾਜਾ ਵੜਿੰਗ ਤੇ ਕਿੱਥੇ ਸੁਖਪਾਲ ਖਹਿਰਾ, ਤੇ ਕਹਿੰਦੇ ਇਹਨਾਂ ਦੀ ਉੱਪਰ ਦੀ ਹੋਣਾ ਸੀ ਸੁਨੀਲ ਜਾਖੜ ਨੇ। ਹਾਂਜੀ ਹਾਂਜੀ ਬਿਲਕੁਲ। ਸੋ ਕੀ ਸੁਨੀਲ ਜਾਖੜ ਨੂੰ ਇਹ ਵੀ ਦਰਦ ਮਹਿਸੂਸ ਹੁੰਦਾ ਕਿ ਇੱਧਰ ਕੁਝ ਖੱਟਿਆ ਬਣਨਾ ਨਹੀਂ, ਚਾਹੇ ਪ੍ਰਧਾਨ ਬਣ ਗਿਆ ਤੇ ਚਾਹੇ ਕੁਝ ਬਣ ਗਿਆ, ਉੱਧਰ ਕੁਝ ਖੱਟਿਆ ਜਾ ਸਕਦਾ ਸੀ ਫਿਰ ਵੀ, ਕਿ ਹੁਣ ਉਹ ਇਹ ਸੋਚਦੇ ਨੇ ਜਾਂ ਸੱਚਮੁੱਚ ਉਹ ਹੁਣ ਇਸ ਗੱਲ ਲਈ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਹੋਰ 2-4 ਸਾਥੀ ਮੈਨੂੰ ਲੱਗਦਾ ਕਿ ਬੋਲਣ ਵਾਲੇ ਹੈਗੇ, ਚੰਗੇ ਹੈਗੇ ਜਾਂ ਲੋਕਾਂ ਦੇ ਸੰਪਰਕ 'ਚ ਹੈਗੇ, ਉਹਨਾਂ ਨੂੰ ਮੈਂ ਇੱਧਰ ਲਿਆਵਾਂ, ਕਿ ਸੁਖਪਾਲ ਖਹਿਰਾ ਭਾਜਪਾਈ ਹੋ ਜਾਣਗੇ, ਇਹ ਵੀ ਇੱਕ ਚਰਚਾ ਖੂਗਾ। ਜੀ 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 ਜੀ। ਪਰ ਅਸਲ ਦੇ ਵਿੱਚ ਜਿਹੜੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਇੰਡੀਆ ਗੱਠਜੋੜ ਦੇ ਨਾਲ ਹੀ ਹਾਂ ਸ਼ਰਮਾ ਜੀ, ਉਹਦੇ ਵਿੱਚ ਇਹ ਹੈ ਕਿ ਜਦੋਂ ਇਹਨਾਂ ਦੀ ਪਿਛਲੀ ਬੈਠਕ ਹੋਈ ਸੀ ਇੰਡੀਆ ਗੱਠਜੋੜ ਵਾਲਿਆਂ ਦੀ ਪਹਿਲੀ, ਉਦੋਂ ਉਮਰ ਅਬਦੁੱਲੇ ਨੇ ਕਿਹਾ ਸੀਗਾ ਕਿ ਤੁਸੀਂ ਸਾਡੇ ਬਾਰੇ ਨਹੀਂ ਬੋਲੇ, ਹੁਣ ਤੁਹਾਨੂੰ ਦਿੱਲੀ ਦੇ ਵਿੱਚ ਜਿਹੜੀਆਂ ਸ਼ਕਤੀਆਂ ਖਤਮ ਕੀਤੀਆਂ ਜਾ ਰਹੀਆਂ, ਹੁਣ ਜੋ ਚੀਕਾਂ ਮਾਰਦੇ ਹੋ ਸਾਡੇ ਬਾਰੇ ਕਿਉਂ ਨਹੀਂ ਬੋਲੇ। ਤੇ ਇੱਥੇ ਇਹ ਵੀ ਆਪਾਂ ਚਰਚਾ ਸੁਣਦੇ ਰਹਿੰਦੇ ਹਾਂ ਆਮ ਹੀ ਸਿਆਸੀ ਮਾਹਰਾਂ ਤੋਂ ਵੀ ਕੇਜਰੀਵਾਲ ਤੇ ਨਿਤਿਸ਼ ਖੇਮਾ ਤੇ ਮਮਤਾ ਬੈਨਰਜੀ, ਇਹ ਤਿੰਨੇ ਰਲ ਕੇ ਚੱਲਣਾ ਬਹੁਤ ਔਖਾ ਮੰਨਿਆ ਜਾਂਦਾ, ਕਿਉਂਕਿ ਤਿੰਨੇ ਆਪੋ ਆਪਣੇ ਤਰੀਕੇ ਨਾਲ ਪ੍ਰਧਾਨ ਮੰਤਰੀ ਬਣੇ ਬੈਠੇ ਨੇ। ਸੋ ਇਸ ਕਰਕੇ ਵੀ ਸ਼ਾਇਦ ਕੇਜਰੀਵਾਲ ਨੇ ਪਹਿਲਾਂ ਤਾਂ ਨਖਰੇ ਬਹੁਤ ਕੀਤੇ, ਪਰ ਹੁਣ ਸ਼ਾਇਦ ਲਾਈਨ ਤੇ ਨੇ, ਪਰ ਲੱਗਦਾ ਨਹੀਂ ਗਾ ਕਿ ਇਹ ਚੀਜ਼ਾਂ ਪੈਰਲਲ ਚੱਲ ਸਕਣਗੀਆਂ, ਕਿਉਂਕਿ ਬਹੁਤ ਸਾਰਾ ਕੁਛ ਲਗਾਤਾਰ ਵਾਪਰ ਰਿਹਾ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ ਕਹਿੰਦੇ ਅਸਲੀ ਮਨਪ੍ਰੀਤ ਤਾਂ ਲੱਭੇ ਨਹੀਂ, ਪਰ ਵਿਜੀਲੈਂਸ ਨੇ ਭੁਲੇਖੇ 'ਚ ਕਹਿੰਦੇ ਨਕਲੀ ਮਨਪ੍ਰੀਤ ਹੀ ਘੇਰ ਲਿਆ। ਬਿਲਕੁਲ ਜੀ, ਮਨਪ੍ਰੀਤ ਦੀ ਭਾਲ ਜਾਰੀ ਹੈ ਜੀ, ਵਿਜੀਲੈਂਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਹਾਂਜੀ, ਪੰਜਾਬ ਦੇ, ਉਹਦੇ ਚੰਡੀਗੜ੍ਹ ਦੇ, ਹੋਰ ਵੱਖ-ਵੱਖ ਥਾਵਾਂ ਦੇ ਉਹਨਾਂ ਦੇ ਲੀਡਰਾਂ ਦੇ, ਰਿਸ਼ਤੇਦਾਰਾਂ ਦੇ ਟਿਕਾਣੇ ਨਜ਼ਰ ਰੱਖੀ ਜਾ ਰਹੀ ਆ। ਬਠਿੰਡਾ, ਬਾਦਲ ਪਿੰਡ, ਉਹਦੇ ਖੇਤ, ਉਹਦਾ ਫਾਰਮ ਹਾਊਸ, ਉਹਦੇ ਮਿੱਤਰ ਸੱਜਣਾ ਦੇ ਘਰ-ਬਾਰ, ਸਾਰਾ ਕੁਝ ਟੋਲੇ ਜਾ ਰਹੇ ਨੇ। ਇੱਥੋਂ ਤੱਕ ਕਿ ਗਵਾਂਢੀ ਸੂਬਾ ਰਾਜਸਥਾਨ, ਗਵਾਂਢੀ ਸੂਬਾ ਹਰਿਆਣਾ, ਗਵਾਂਢੀ ਸੂਬਾ ਹਿਮਾਚਲ, ਸ਼ਿਮਲੇ 'ਚ ਤਾਂ ਕੁਫਰੀ ਤੱਕ ਫੋਲਿਆ, ਕਹਿੰਦੇ ਸਾਰਾ ਕੁਝ ਫਾਗੂ ਵੀ, ਕੋਟੀ ਵੀ, ਕੁਫਰੀ ਵੀ, ਸਾਰਾ ਸ਼ਿਮਲਾ ਫਰੋਲ ਮਾਰਿਆ, ਤੇ ਉੱਤਰਾਖੰਡ ਤੱਕ ਨਹੀਂ ਛੱਡਿਆ। ਸੋ ਸਾਰੇ ਕਿਤੇ ਭਾਲ ਜਾਰੀ ਹੈ। ਇਹ ਸਭ ਦੇ ਦਰਮਿਆਨ 2-3 ਟੁਕੜੀਆਂ ਬਾਦਲ ਪਿੰਡ ਦੇ ਆਲੇ-ਦੁਆਲੇ ਵੀ ਫਿਰਦੀਆਂ ਰਹਿੰਦੀਆਂ, ਤੇ ਇਸੇ ਬਠਿੰਡੇ ਖੇਤਰ 'ਚ ਫਿਰਦਿਆਂ ਉਹਨਾਂ ਨੂੰ ਖਬਰ ਮਿਲੀ 3 ਜਾਂ 4 ਦਿਨ ਪਹਿਲਾਂ ਦੀ ਗੱਲ ਹੈ ਇਹ। ਨਾ ਤਾਂ ਜਿਹੜੇ ਬੰਦੇ ਦੀ ਗੱਡੀ ਘੇਰੀ ਨਾ ਉਹਨੇ ਪੁਸ਼ਟੀ ਕੀਤੀ ਹੈ, ਅਜੇ ਤੱਕ ਬਾਹਰ ਆ ਕੇ ਗੱਲ ਕੀਤੀ ਹੈ, ਨਾ ਹੀ ਮਤਲਬ ਕਿ ਪੁਲਿਸ ਨੇ ਕੁਝ ਇਸ ਗੱਲ ਦਾ ਦਾਅਵਾ ਕੀਤਾ, ਪਰ ਬਠਿੰਡਾ ਖੇਤਰ ਦੇ ਉਹਨਾਂ ਪਿੰਡਾਂ 'ਚੋਂ ਚਰਚਾ ਨਿਕਲ ਕੇ ਬਾਹਰ ਆਈ ਕਿ ਭਾਈ ਪੁਲਿਸ ਨੂੰ ਪਤਾ ਲੱਗ ਗਿਆ ਗੁਪਤ ਤੌਰ ਤੇ ਕਿ ਗੁਰੂਸਰ ਪਿੰਡ ਦੇ ਵਿੱਚ ਮਨਪ੍ਰੀਤ ਬਾਦਲ ਲੁਕਿਆ ਹੋਇਆ ਜੀ, ਕਹਿੰਦੇ। ਤੇ ਪੁਲਿਸ ਗੁਰੂਸਰ ਕੰਨੀ ਨੂੰ ਤੁਰ ਪਈ, ਤੇ ਵਿਜੀਲੈਂਸ ਦੀਆਂ ਟੀਮਾਂ ਨੇ ਗੁਰੂਸਰ ਕੰਨੀ ਨੂੰ ਛਾਪੇਮਾਰੀ ਦੇ ਲਈ ਤਿਆਰੀ ਕਰ ਲਈ। ਤੇ ਜਦੋਂ ਗੁਰੂਸਰ 'ਚ ਪਹੁੰਚੇ ਤਾਂ ਪਤਾ ਲੱਗਿਆ ਕਿ ਲੈ ਵੀ ਬਲੈਰੋ ਗੱਡੀ 'ਚ ਨਿਕਲ ਕੇ ਜਾ ਰਿਹਾ, ਕਹਿੰਦੇ। ਤੇ ਬਲੈਰੋ ਗੱਡੀ ਘੇਰ ਲਈ। ਜਦੋਂ ਬਲੈਰੋ ਗੱਡੀ ਘੇਰ ਲਈ ਤਾਂ ਉਹਦੇ ਵਿੱਚੋਂ ਕਹਿੰਦੇ ਜੀ ਬਿਲਕੁਲ ਮਨਪ੍ਰੀਤ ਬਾਦਲ ਲੱਭ ਗਿਆ। ਤੇ ਜਦੋਂ ਨੇੜੇ ਗਏ ਜਾ ਕੇ ਪਤਾ ਲੱਗਿਆ ਕਿ ਨਹੀਂ ਯਾਰ, ਇਹ ਤਾਂ ਉਹਦੇ ਵਰਗਾ ਬੰਦਾ ਹੈ। ਫਿਰ ਪਤਾ ਲੱਗਿਆ ਕਿ ਭਾਈ ਗੁਰੂਸਰ ਪਿੰਡ ਦਾ ਸਰਪੰਚ ਆ ਬੇਅੰਤ ਸਿੰਘ। ਠੀਕ ਹੈ ਜੀ। ਉਹ ਕੱਦ ਕਾਠੀ, ਰੂਪ ਰੰਗੀ, ਸ਼ਕਲ ਸੂਰਤੀ, ਪਹਿਰਾਵਾ, ਸਾਰਾ ਕੁਛ ਜਮਾ ਮਨਪ੍ਰੀਤ। ਸੋ ਇਹ ਇਸ ਲਈ ਕਹਿੰਦੇ ਕਿ ਵਿਜੀਲੈਂਸ ਮਨਪ੍ਰੀਤ ਨੂੰ ਲੱਭਦੀ ਨਕਲੀ ਮਨਪ੍ਰੀਤ ਨੂੰ ਫੜਨ ਤੁਰ ਪਈ, ਤੇ ਉਹਦੀ ਗੱਡੀ ਘੇਰ ਕੇ ਉਹਨੂੰ ਕਹਿੰਦੇ ਥੱਲੇ ਲਾ ਕੇ ਪੁੱਛਣ ਲੱਗੀ, ਫਿਰ ਪਛਾਣ ਆਈ ਕਿ ਨਹੀਂ ਯਾਰ, ਇਹ ਤਾਂ ਨਕਲੀ ਆ। ਸੋ ਇਹ ਪੁਲਿਸ ਦਾ ਹਾਲ ਹੋਇਆ। ਮਨਪ੍ਰੀਤ ਲੱਭ ਨਹੀਂ ਰਿਹਾ, ਜਾਂ ਅਜੇ ਲੱਭਣਾ ਨਹੀਂ ਚਾਹੁੰਦੇ, ਜਾਂ ਅਜੇ ਉੱਪਰੋਂ ਆਕਾਵਾਂ ਦਾ ਹੁਕਮ ਨਹੀਂਗਾ।
ਤੇ ਪੁੱਛਣ ਵਾਲੇ ਤਾਂ ਇਹ ਵੀ ਪੁੱਛਦੇ ਨੇ ਕਿ ਜੇ ਸੁਖਪਾਲ ਖਹਿਰੇ ਨੂੰ ਘਰੇ ਜਾ ਕੇ ਚੱਕ ਸਕਦੇ ਹੋ, ਸਤ ਸਿੰਘ ਧਰਮਸੋਤ ਨੂੰ ਚੱਕ ਸਕਦੇ ਹੋ, ਮਾਫੀਆ ਰਾਜ ਦੇ ਦੋਸ਼ ਤਾਂ ਤੁਸੀਂ ਬਾਦਲ ਪਰਿਵਾਰ ਤੇ ਕੈਪਟਨ ਪਰਿਵਾਰ ਤੇ ਲਾਉਂਦੇ ਸੀ, ਉੱਥੇ ਤੱਕ ਬੂਆ ਖੜਕਾਉਂਗੇ ਵੀ ਜਾਂ ਨਹੀਂ, ਉੱਥੇ ਤੱਕ ਜਾਣ ਦਾ ਦਮ ਹੈ ਵੀ ਜਾਂ ਨਹੀਂ, ਇਹ ਵੀ ਸਵਾਲ ਹੋਣ ਲੱਗੇ ਨੇ ਪੰਜਾਬ 'ਚ। ਜੀ ਵੈਸੇ ਕਾਫੀ ਰੌਚਕ ਹੈ ਚੀਜ਼ਾਂ ਵੀ, ਕਮਾਲ ਦੀ ਗੱਲ ਹੈ, ਏਡੀ ਵੱਡੀ ਏਜੰਸੀ ਵੀ ਧੋਖਾ ਖਾ ਜਾਂਦੀ ਹੈ ਕਿ ਉਹਨਾਂ ਦੀ ਜਿਹੜੀ ਇਨਪੁਟ ਹੁੰਦੀ ਹੈ ਉਹ ਇੰਨਾ ਵੀ ਨਹੀਂ ਦੇਖਦੇ ਕਿ ਬੰਦਾ ਕਿੱਥੋਂ ਚੱਲਿਆ, ਕਿਹੜੇ ਘਰੋਂ ਨਿਕਲਿਆ, ਬਸ ਮਨਪ੍ਰੀਤ ਦੀ ਭਾਲ ਸੀਗੀ, ਉਹਦੇ ਮਗਰ ਹੀ ਗੱਡੀਆਂ ਲਾਤੀਆਂ। ਜੀ ਕਹਿੰਦੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਸਰਕਾਰ ਦੀ 6 ਮਹੀਨਿਆਂ ਲਈ ਕਹਿੰਦੇ ਕੇਜਰੀਵਾਲ ਖਾਤਰ ਹੁਣ ਜਹਾਜ਼ ਕਿਰਾਏ ਤੇ ਲੈਣ ਚੱਲੇ ਆ ਤੇ ਲੋਕ ਕਹਿੰਦੇ ਕਿ ਚੋਬਰਾਂ ਨੂੰ ਨਵੇਂ ਚੌਪਰ ਦਾ ਸ਼ੌਂਕ ਪਿਆ। ਬਿਲਕੁਲ ਜੀ, ਬਹੁਤ ਵੱਡਾ VIP ਵਰਤਾਰਾ ਆਮ ਆਦਮੀ ਪਾਰਟੀ 'ਚ ਹੁਣ ਦੱਬ ਕੇ ਵੇਖਣ ਨੂੰ ਮਿਲ ਰਿਹਾ। ਠੀਕ ਹੈ ਜੀ। ਖਾਸ ਕਰ ਪੰਜਾਬ ਦੇ ਖਜ਼ਾਨੇ ਤੇ ਐਸ਼ ਕਰਨੀ। ਗੁਜਰਾਤ ਦੇ ਵਿੱਚ ਚੋਣ ਪ੍ਰਚਾਰ ਲਈ ਜਾਣਾ ਸੀ ਕੇਜਰੀਵਾਲ ਸਾਹਿਬ ਨੇ, ਤੇ ਪੰਜਾਬ ਦਾ ਜਹਾਜ਼ ਲੈ ਕੇ ਜਾਣਾ ਸੀ, ਪੰਜਾਬ ਦਾ ਹੈਲੀਕਾਪਟਰ ਲੈ ਕੇ ਜਾਣਾ ਸੀ। ਠੀਕ ਹੈ ਤੇ ਜੀ। ਪੰਜਾਬ ਦਾ ਹੈਲੀਕਾਪਟਰ ਪੰਜਾਬ ਦੇ ਮੁੱਖ ਮੰਤਰੀ ਤੋਂ ਬਿਨਾਂ ਉੜ ਨਹੀਂ ਸਕਦਾ। ਤੇ ਕਹਿੰਦੇ ਬਿਠਾ ਲਿਆ ਕਰੋ ਵਿੱਚ, ਨਾਲ ਵਿਹਲਾ ਹੀ ਹੈ ਬੰਦਾ। ਤੇ ਹੁਣ ਫਿਰ ਜਿੱਥੇ ਵੀ ਕੇਜਰੀਵਾਲ ਨੇ ਜਾਣਾ ਹੁੰਦਾ ਉੱਥੇ ਪੰਜਾਬ ਦਾ ਹੈਲੀਕਾਪਟਰ ਜਾਂਦਾ, ਤੇ ਜਿੱਥੇ ਹੈਲੀਕਾਪਟਰ ਜਾਊਗਾ ਉੱਥੇ ਭਗਵੰਤ ਮਾਨ ਦਾ ਨਾਲ ਹੋਣਾ ਜ਼ਰੂਰੀ ਹੈ, ਇਸ ਲਈ ਮੁੱਖ ਮੰਤਰੀ ਸਾਹਿਬ ਨਾਲ ਹੁੰਦੇ ਨੇ। ਤੇ ਸਮਾਗਮ ਦੇ ਵਿੱਚ ਚਾਹੇ ਫਿਰ ਗੁਲਦਸਤਾ ਨਾ ਮਿਲੇ, ਚਾਹੇ ਫਿਰ ਤਿਲਕ ਨਾ ਲੱਗੇ, ਚਾਹੇ ਮੱਥਾ ਨਾ ਟਿਕੇ, ਚਾਹੇ ਕੋਈ ਹੱਥ ਨਾ ਮਿਲਾਵੇ, ਉਹ ਵੀਡੀਓ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਾਂਦੀਆਂ। ਜੀ ਜੀ। ਤੇ ਪਰ ਕੇਜਰੀਵਾਲ ਆਕਾ ਨੇ, ਆਕਾ ਦੇ ਨਾਲ ਜਾਣਾ ਜ਼ਰੂਰੀ ਹੈ। ਸੋ ਗੁਜਰਾਤ ਦੇ ਵਿੱਚ ਪੰਜਾਬ ਦਾ ਹੈਲੀਕਾਪਟਰ ਇੱਕ ਦਿਨ ਲਈ ਉੜਿਆ, 45 ਲੱਖ ਦਾ ਬੋਝ ਪਿਆ ਪੰਜਾਬ ਦੇ ਜੀ ਇੱਕ ਦਿਨ ਦਾ। ਤੇ ਪਰ ਹੁਣ ਤਾਂ ਕਹਿੰਦੇ ਜੀ VVIP ਲੋਕਾਂ ਦੇ ਲਈ ਸਾਨੂੰ 6 ਮਹੀਨਿਆਂ ਲਈ ਇੱਕ ਚੌਪਰ ਚਾਹੀਦਾ ਜੀ, 8 ਤੋਂ 12 ਬੰਦੇ ਬੈਠ ਸਕਣ, ਠੀਕ ਹੈ, ਮੈਂਬਰ ਨਾਲ ਹੋਣ, ਇੱਕ ਤਰ੍ਹਾਂ ਦਾ ਮਿੰਨੀ ਜਹਾਜ਼ ਹੁੰਦਾ ਨਾ ਉਹ ਪੂਰਾ। ਸੋ ਇਸ ਲਈ ਉਹ ਮਿੰਨੀ ਜਹਾਜ਼ ਦੀ ਭਾਲ ਆ, ਉਹਦੇ ਲਈ ਬਕਾਇਦਾ ਕਹਿੰਦੇ ਟੈਂਡਰ ਕੱਢਤਾ, ਠੀਕ ਹੈ, ਉਹਦੇ ਲਈ ਅਪਲਾਈ ਕਰਤਾ। ਤੇ ਇਹ ਤੱਥ ਲਿਆਂਦੇ ਸਾਹਮਣੇ RTI ਐਕਸਪਰਟ ਮਾਨਕ ਗੋਇਲ ਨੇ। ਜੀ ਜੀ। ਇਹ ਉਹੀ ਮਾਨਕ ਗੋਇਲ ਨੇ ਪ੍ਰਵੀਨ ਜੀ, ਜਿਨ੍ਹਾਂ ਨੇ ਇਹ ਵੀ ਰਿਕਾਰਡ ਕੱਢ ਲਿਆਂਦਾ ਸੀ ਕਿ ਭਾਈ ਇੱਕ ਕਮਰੇ ਦੀ ਦੁਪਹਿਰ ਦੀ ਰੋਟੀ ਵੀ 30,000 ਚ ਖਾਧੀ ਹੈ ਇਹਨਾਂ ਨੇ, ਸਰਕਾਰ ਬਣਨ ਤੋਂ ਪਹਿਲਾਂ ਹੀ ਅਜੇ। ਜੀ ਜੀ। ਸਰਕਾਰੀ ਖਜ਼ਾਨੇ ਚੋਂ ਬੱਸਾਂ ਵੀ ਸਰਕਾਰੀ ਖਜ਼ਾਨੇ ਦੀਆਂ ਵਰਤੀਆਂ। ਪਰ ਇਹ ਉਹੀ ਮਾਨਕ ਗੋਇਲ ਨੇ ਜਿਹਨੇ ਇਹ ਵੀ ਤੱਥ ਲਿਆ ਕੇ ਸਾਹਮਣੇ ਰੱਖੇ ਸੀ ਕਿ ਮੈਂ ਪੁੱਛਿਆ ਸੀਗਾ ਜੀ RTI ਰਾਹੀਂ ਕਿ ਜਨਾਬ ਦਾ ਹੈਲੀਕਾਪਟਰ ਕਦੋਂ ਉੜਿਆ, ਹਾਂਜੀ, ਕਿੱਥੇ ਲਈ ਉੜਿਆ, ਕਿਹਨੂੰ ਲੈ ਕੇ ਉੜਿਆ, ਕਿੰਨਾ ਖਰਚਾ ਕਰਕੇ ਮੁੜਿਆ। ਤੇ ਸਰਕਾਰ ਨੇ ਵਿਭਾਗੀ ਤੌਰ ਤੇ ਜਾਣਕਾਰੀ ਦੇਣ ਤੋਂ ਇਨਕਾਰ ਕਰਤਾ, ਕਹਿੰਦੇ ਨਹੀਂ ਜੀ ਅਸੀਂ ਦੱਸ ਨਹੀਂ ਸਕਦੇ, ਸੁਰੱਖਿਆ ਦਾ ਮਾਮਲਾ ਹੈ। ਹਾਂਜੀ ਹਾਂਜੀ। ਤੇ ਮਾਨਕ ਗੋਇਲ ਜੀ ਕਹਿੰਦੇ ਕਿ ਮੈਂ ਇਹ ਥੋੜਾ ਪੁੱਛਿਆ ਕਿ ਜਹਾਜ਼ ਕਦੋਂ ਉਡੂਗਾ, ਕਿੱਥੇ ਉਡੂਗਾ, ਕਿਹਨੂੰ ਲੈ ਕੇ ਉਡੂਗਾ, ਕਿੰਨਾ ਖਰਚਾ ਕਰਕੇ ਉਡੂਗਾ। ਕਹਿੰਦੇ ਮੈਂ ਤਾਂ ਇਹ ਪੁੱਛਿਆ ਕਿ ਕਦੋਂ ਉੜਿਆ ਸੀ ਜੀ, ਕਿਹਨੂੰ ਲੈ ਕੇ ਉੜਿਆ ਸੀ, ਕਿੰਨਾ ਖਰਚਾ ਕਰਕੇ ਮੁੜਿਆ ਸੀ। ਕਹਿੰਦੇ ਮੈਂ ਤਾਂ ਆਹ ਹਿਸਾਬ ਪੁੱਛਿਆ ਜੀ, ਪੁਰਾਣੇ ਦਾ ਉੱਥੇ ਸੁਰੱਖਿਆ ਦਾ ਮਾਮਲਾ ਕੀ ਆ ਗਿਆ। ਤੇ ਜਿਹੜੇ ਉੜੇ ਹੋਏ ਦਾ ਹਿਸਾਬ ਨਹੀਂ ਦਿੰਦੇ, ਉਹ ਨਵੇਂ ਦਾ ਤੁਹਾਨੂੰ ਕਿਉਂ ਦੇਣਗੇ। ਸੋ ਹੁਣ ਪੰਜਾਬ ਸਰਕਾਰ ਕੇਜਰੀਵਾਲ ਦੇ ਲਈ, ਕੇਜਰੀਵਾਲ ਦੀਆਂ ਉਡਾਣ ਦੇ ਲਈ, ਕੇਜਰੀਵਾਲ ਪ੍ਰਚਾਰ ਕਰ ਸਕਣ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ, ਪੰਜਾਬ ਆਪਣੇ ਖਜ਼ਾਨੇ ਤੋਂ, ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਕਹਿੰਦੀ ਪੰਜਾਬ ਦਾ ਖਜ਼ਾਨਾ ਭਰਨਾ, ਉਹ ਲੁਟਾਉਣ ਦੇ ਲਈ ਇੱਕ ਦਿਨ ਦਾ 1 ਕਰੋੜ ਤੋਂ ਉੱਪਰ ਦੇ ਖਰਚੇ ਵਾਲਾ ਚੋਪਰ ਕਿਰਾਏ ਤੇ ਲੈਣਾ। ਇੱਕ ਦਿਨ ਦਾ ਖਰਚਾ ਕਰੋੜ ਨੂੰ ਪਾਰ ਜਾਣਾ। ਤੇ ਇਹ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਬਾਅਦ ਚੋਂ 24 ਦੇ ਲਈ ਇਹ ਜਹਾਜ਼ ਲਿਆ ਜਾਣਾ, ਇਹ ਚੋਪਰ ਲਿਆ ਜਾਣਾ। ਸੋ ਚੋਪਰਾਂ ਨੂੰ ਚੋਪਰਾਂ ਦਾ ਸ਼ੌਂਕ ਹੈ ਜੀ, ਬਿਨਾਂ ਹੈਲੀਕਾਪਟਰ ਤਾਂ ਉੱਡਦੇ ਨਹੀਂ ਜਨਾਬ ਜੀ। ਸੋ ਇਹ ਵੱਡਾ ਸਵਾਲ। ਪਰ ਇਹ ਚਰਚਾ ਸਾਹਮਣੇ, ਉਹ ਜਿਹੜਾ ਟਵੀਟ ਅੱਜ ਕੱਲ X ਬਣ ਗਿਆ, ਹਾਂਜੀ ਹਾਂਜੀ, ਉਹ ਤੋਂ ਸ਼ੁਰੂ ਹੁੰਦਿਆਂ ਹੋਇਆ ਮੀਡੀਆ ਚ ਆਈ ਮਾਨਕ ਗੋਇਲ ਦੇ ਰਾਹੀਂ, ਤੇ ਪਤਾ ਲੱਗ ਰਿਹਾ ਕਿ ਕੱਲ ਦੇ ਮਾਨਕ ਗੋਇਲ ਨੂੰ ਧਮਕੀਆਂ ਮਿਲਣ ਲੱਗੀਆਂ ਸਰਕਾਰੀ। ਠੀਕ ਹੈ, ਅੱਛਾ। ਤੇ ਇਹ ਖਾਸੀ ਚਰਚਾ। ਸੋ ਹੁਣ ਇਹ ਭਾਈ ਸਵਾਲ ਹੋਣਗੇ ਤਾਂ ਫਿਰ ਅਗਲਿਆਂ ਨੂੰ ਤਕਲੀਫ ਤਾਂ ਹੋਊਗੀ ਨਾ। ਤੇ ਤਕਲੀਫ ਦਾ ਤਰੀਕਾ ਅਗਲਿਆਂ ਕੋਲ ਹੈਗਾ, ਅਗਲੇ ਕਹਿੰਦੇ ਸਰਕਾਰ ਸਾਡੀ, ਪੁਲਿਸ ਸਾਡੀ, ਗ੍ਰਹਿ ਵਿਭਾਗ ਸਾਡੇ ਕੋਲ, ਵਿਜੀਲੈਂਸ ਸਾਡੇ ਕੋਲ, ਡੰਡਾ ਸਾਡੇ ਕੋਲ, ਤੇ ਅਸੀਂ ਵਰਤੀਏ ਹੀ ਨਾ। ਸੋ ਅਸੀਂ ਤਾਂ ਜਹਾਜ਼ ਵੀ ਉਡਾਵਾਂਗੇ, ਕਰੋੜ ਰੁਪਈਆ ਵੀ ਉਡਾਵਾਂਗੇ, ਤੇ ਜਿਹੜਾ ਪੁੱਛੂਗਾ ਉਹਨੂੰ ਡਰਾਵਾਂਗੇ ਵੀ। ਸੋ ਇਹ ਵਰਤਾਰਾ ਜਾਰੀ ਹੈ ਜੀ। ਜਦ ਕਿ ਪਹਿਲਾਂ ਸ਼ਰਮਾ ਜੀ ਇਹ ਨਹੀਂ ਸੁਣਦੇ ਰਹੇ ਵੀ ਜੇ ਸੁਰੱਖਿਆ ਦਾ ਇੰਨਾ ਹੀ ਜੇ ਡਰ ਲੱਗਦਾ ਹੈ ਜਾਂ ਮੁਰਗੀ ਖਾਨਾ ਖੋਲ ਲਓ, ਜੇ ਕੋਈ
ਵੀਆਈਪੀ ਕਲਚਰ ਖਤਮ ਕਰਾਂਗੇ, ਮਤਲਬ ਇਸ ਤਰੀਕੇ ਨਾਲ ਖਤਮ ਕਰੋਗੇ ਤੁਸੀਂ ਤਾਂ ਜਿਹੜੀ ਆਰਟੀਆਈ ਦੀ ਇੱਕ ਬੇਸਿਕ ਬੁਨਿਆਦੀ ਇੱਕ ਸਵਾਲ ਹੈ ਕਿ ਉਹਨੂੰ ਆਪਾਂ ਕਹਿੰਦੇ ਕਿ ਉਹ ਅਕਾਊਂਟੇਬਿਲਿਟੀ ਤੈਅ ਕਰਦੀ ਹੈ, ਜਵਾਬਦੇਹੀ ਤੈਅ ਕਰਦੀ ਹੈ, ਤੁਸੀਂ ਉਹਨੂੰ ਖੋਰਾ ਲਾਉਣ 'ਚ ਖਤਮ ਕਰਨ 'ਤੇ ਲੱਗੇ ਹੋ। ਪ੍ਰਵੀਨ ਜੀ, ਪਿਛਲੇ ਦਿਨੀ ਆਪਾਂ ਕਰਕੇ ਹਟੇ ਨਾ ਕਿ ਅੰਮ੍ਰਿਤਸਰ 'ਚ ਸਮਾਗਮ ਸੀ ਹਾਂਜੀ, ਹਾਂਜੀ, ਹਾਂਜੀ। ਤੇ ਹੈ ਨਾ, ਖੁਰਾਕ ਸਪਲਾਈ ਵਿਭਾਗ ਨੂੰ ਹੁਕਮ ਕਰਤਾ, ਕਹਿੰਦੇ ਬੰਦੇ ਦੀ ਰੋਟੀ ਦਾ ਪ੍ਰਬੰਧ ਕਰੋ। ਉਹੀ ਹਾਂਜੀ, ਹੁਕਮ ਹਾਂਜੀ। ਫੇਰ ਕਰਤਾ, ਕਹਿੰਦੇ ਪਟਿਆਲੇ ਦੇ ਵਿੱਚ ਕਿਸੇ ਮਸ਼ੀਨ ਦਾ ਉਦਘਾਟਨ ਕਰਨ ਆਉਣਾ ਕੇਜਰੀਵਾਲ ਤੇ ਭਗਵੰਤ ਮਾਨ ਨੇ, ਹੂੰ, ਤੇ ਹਸਪਤਾਲ 'ਚ ਕਹਿੰਦੇ ਜੀ ਉਹ ਹੁਣ ਹੂੰ, ਲਾਤੀ ਡਿਊਟੀ ਖੁਰਾਕ ਸਪਲਾਈ ਵਿਭਾਗ ਦੀ, ਕਰੋ 25,000 ਬੰਦੇ ਦੀ ਰੋਟੀ ਦਾ ਪ੍ਰਬੰਧ। ਹੂੰ। ਸੋ ਇਹ ਖੋਰਾ ਨਹੀਂ ਤਾਂ ਹੋਰ ਕੀ ਲੱਗ ਰਿਹਾ। ਤੁਸੀਂ ਜੀ, ਤਾਂ ਜੀ। ਕਹਿੰਦੇ ਜੀ ਪੰਜਾਬ ਦਾ ਖਜ਼ਾਨਾ ਅਸੀਂ ਭਰ ਦੇਣਾ, ਤੁਸੀਂ ਤਾਂ ਲਟਾਉਣ ਤੇ ਲੱਗੇ। ਬਿਲਕੁਲ ਸਹੀ ਹੈ। ਤੇ ਸ਼ਰਮਾ ਜੀ, ਤੁਸੀਂ ਵੀ ਚੰਡੀਗੜ੍ਹ ਰਹਿੰਦੇ ਹੋ, ਮੋਹਾਲੀ ਰਹਿੰਦੇ ਹੋ, ਇੱਕ ਗੱਲ ਦਾ ਜਵਾਬ ਜ਼ਰੂਰ ਦਿਓ ਖਬਰ ਦਾ ਕਿ ਪੰਜਾਬ ਦੇ ਜਿਹੜੇ ਆਈਏਐਸ ਹੈ, ਆਈਪੀਐਸ ਹੈ, ਇਹ ਅਫਸਰ ਜਿਹੜੇ ਨੇ ਮੋਹਾਲੀ ਦੇ ਵਿੱਚ ਜਾਇਦਾਦਾਂ ਕਿਉਂ ਬਣਾ ਰਹੇ ਆ? ਕਿਉਂ ਨਾ ਬਣਾਉਣ ਜੀ। ਹੂੰ, ਜੇਕਰ ਸ਼ੇਅਰ ਮਾਰਕੀਟ 'ਚ ਪੈਸਾ ਲਾਉਣ ਇਹ, ਹੂੰ, ਹੂੰ, ਹੂੰ। ਤਾਂ ਉਹ ਡਬਲ ਵੀ ਹੋ ਜਾਂਦਾ, ਉਹ ਜ਼ੀਰੋ ਵੀ ਹੋ ਜਾਂਦਾ। ਹਾਂਜੀ, ਹਾਂਜੀ, ਹਾਂਜੀ। ਜੇ ਐਫਡੀਆਂ ਚਲਾਉਣ, ਹੈ ਨਾ, ਵਿਕਾਸ ਪੱਤਰਾਂ ਚਲਾਉਣ, ਐਨਐਸਡੀ ਲੈਣ, ਕੁਛ ਲੈਣ, ਤਾਂ ਹੂੰ, ਉਹ 10 ਤੋਂ 11 ਸਾਲ ਲਾ ਲੈਂਦਾ ਦੁੱਗਣੇ ਹੋਣ ਨੂੰ। ਬਿਲਕੁਲ ਜੀ। ਤੇ ਇੱਥੇ ਸਾਲ ਤੋਂ 1.5 ਸਾਲ ਦੇ ਵਿੱਚ ਇਹ ਪੈਸੇ ਜੇ ਦੁੱਗਣੇ ਹੋ ਰਹੇ ਨੇ, ਹੂੰ, ਤੇ ਜੇ ਨਹੀਂ ਵੀ ਹੋਣਗੇ ਤਾਂ ਵੀ ਰਿਸਕ ਨਹੀਂ, ਫਿਰ ਕਿਉਂ ਨਾ ਲਾਉਣ ਜੀ। ਜੀ। ਪੰਜਾਬ ਦੇ ਆਈਏਐਸ ਤੇ ਆਈਪੀਐਸ ਤਾਂ ਛੱਡੋ, ਹਾਂਜੀ, ਹਰਿਆਣਾ ਤੇ ਹਿਮਾਚਲ ਵਾਲੇ ਅਫਸਰਾਂ ਦੀ ਵੀ ਪਸੰਦ ਆ ਮੋਹਾਲੀ। ਠੀਕ ਹੈ, ਅੱਛਾ। 744 ਅਫਸਰਾਂ ਦੇ ਉੱਤੇ ਇੱਕ ਸਰਵੇ ਰਿਪੋਰਟ ਮੀਡੀਆ ਦੀ ਸਾਹਮਣੇ ਆ ਰਹੀ ਆ, ਠੀਕ ਹੈ ਜੀ। ਖੋਜ ਰਿਪੋਰਟ ਸਾਹਮਣੇ ਆ ਰਹੀ ਆ, ਤੇ ਇਹ 744 ਅਫਸਰਾਂ ਦੇ ਹਵਾਲੇ ਨਾਲ ਇਹ ਤੱਥ ਆਏ ਨੇ ਕਿ 240 ਅਫਸਰ ਅਜਿਹੇ ਨੇ ਜਿਨ੍ਹਾਂ ਦੀ ਪਹਿਲੀ ਪਸੰਦ ਮੋਹਾਲੀ ਆ। ਇਹਨਾਂ 'ਚ ਆਈਏਐਸ ਆਈਪੀਐਸ ਅਫਸਰ ਨੇ ਜਿਨ੍ਹਾਂ ਨੇ ਮੋਹਾਲੀ ਖੇਤਰ ਦੇ ਵਿੱਚ ਪਲਾਟ ਵੀ ਖਰੀਦੇ ਨੇ, ਫਲੈਟ ਵੀ ਖਰੀਦੇ ਨੇ, ਬੂਥ ਵੀ ਖਰੀਦੇ ਨੇ, ਸ਼ੋਰੂਮ ਵੀ ਖਰੀਦੇ ਨੇ। ਮੋਹਾਲੀ ਪਹਿਲੀ ਪਸੰਦ ਕਿਉਂ ਆ? ਪੰਜਾਬ ਦੀ ਇੱਕ ਆਈਪੀਐਸ ਮਹਿਲਾ ਅਫਸਰ, ਹਾਂਜੀ, ਉਸ ਮਹਿਲਾ ਅਫਸਰ ਦੇ ਹਵਾਲੇ ਨਾਲ ਇਸ ਮੀਡੀਆ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਉਹਨੇ ਖੁਦ ਦੱਸਿਆ, ਉਹ ਮਹਿਲਾ ਆਈਪੀਐਸ ਅਫਸਰ ਦੱਸਦੀ ਆ ਕਿ 2019 ਚ ਅਸੀਂ 1.25 ਕਰੋੜ ਦਾ ਇੱਕ ਬੂਥ ਖਰੀਦ ਲਿਆ, ਤੇ ਉਹ ਤੋਂ ਬਾਅਦ 2020 ਚ ਇੱਕ ਸਾਈਡ ਵਾਲਾ 75 ਕਰੋੜ ਵਾਲਾ ਵੀ ਖਰੀਦ ਲਿਆ। ਠੀਕ ਹੈ। ਉਹ ਸਸਤਾ ਸੀਗਾ ਕਿਉਂਕਿ ਉਹ ਹਲੇ ਨਵੇਂ ਖੇਤਰ ਚ, ਉਸ ਖੇਤਰ ਚ ਹੋਣਾ। ਮੋਹਾਲੀ ਦੇ 66 ਸੈਕਟਰ ਦੀ ਇਹ ਜਾਣਕਾਰੀ ਦੱਸੀ ਜਾਂਦੀ ਹੈ ਕਿ 66 ਸੈਕਟਰ ਚ 2019 ਦੇ ਵਿੱਚ ਇੱਕ ਬੂਥ ਖਰੀਦਿਆ 1 ਕਰੋੜ 25 ਲੱਖ ਦਾ, ਤੇ ਇੱਕ ਬੂਥ ਖਰੀਦਿਆ 75 ਲੱਖ ਦਾ। ਠੀਕ ਹੈ। ਸੋ 1.25 ਕਰੋੜ ਦਾ ਔਰ 75 ਲੱਖ ਦਾ ਜਿਹੜੇ ਦੋ ਬੂਥ ਖਰੀਦੇ, ਉਹ ਅੱਜ ਦੀ ਤਰੀਕ ਚ 2 ਕਰੋੜ ਤੋਂ ਉੱਪਰ ਚਲੇ ਗਏ। 19 ਵਾਲਾ ਵੀ ਅੱਜ 2 ਕਰੋੜ ਦਾ, ਜਿਹੜਾ 1.25 ਕਰੋੜ ਦਾ ਖਰੀਦਿਆ ਸੀ, ਤੇ ਜਿਹੜਾ 20 ਚ ਖਰੀਦਿਆ 75 ਲੱਖ ਦਾ, ਉਹ ਵੀ 2 ਕਰੋੜ ਦਾ। ਸੋ ਦੁੱਗਣੇ ਹੋ ਗਏ ਜੀ ਪੈਸੇ। ਹਾਂ ਬਿਲਕੁਲ, 75 ਕਰੋੜ ਤੋਂ ਦੁੱਗਣੇ ਤੋਂ ਵੀ ਟੱਪ ਗਿਆ। 75 ਲੱਖ ਵਾਲਾ ਤਾਂ ਸਿੱਧਾ 2 ਕਰੋੜ ਗਿਆ। ਹਾਂਜੀ ਹਾਂਜੀ। ਉਹ ਤੋਂ ਬਾਅਦ ਇਸੇ ਮਹਿਲਾ ਅਫਸਰ ਦੇ ਹਵਾਲੇ ਨਾਲ ਕਹਿੰਦੇ 2019 ਦੇ ਵਿੱਚ ਇੱਕ ਰਹਿਸ਼ੀ ਪਲਾਟ ਖਰੀਦਿਆ ਸੀ 1 ਕਰੋੜ 1 ਲੱਖ ਦਾ। ਠੀਕ ਹੈ। ਅੱਜ ਦੀ ਤਰੀਕ ਚੋਂ 2 ਤੋਂ 2.5 ਕਰੋੜ ਹੈ ਜੀ। ਕਹਿੰਦੇ 2022 ਦੇ ਵਿੱਚ ਇੱਕ ਐਸਸੀਓ ਖਰੀਦਿਆ, ਕਹਿੰਦੇ ਸ਼ੇਅਰ ਚ ਕੁਝ ਕਿਸੇ ਨੇ ਮਿਲ ਕੇ ਲਿਆ ਹੋਣਾ ਆਪਸ ਚ। ਹਾਂਜੀ। 1 ਕਰੋੜ 15 ਲੱਖ ਦਾ ਕਹਿੰਦੇ ਜੀ ਇਹ ਐਸਸੀਓ ਸੀਗਾ, 2022 ਚ ਖਰੀਦਿਆ, ਲੰਘੇ ਸਾਲ। ਠੀਕ ਹੈ। ਤੇ ਅੱਜ ਦੀ ਤਰੀਕ ਚ ਇਹ 2.5 ਕਰੋੜ ਤੋਂ ਉੱਪਰ ਹੈ ਜੀ ਕਹਿੰਦੇ ਸ਼ੋਰੂਮ। ਸੋ ਮੋਹਾਲੀ ਪਸੰਦ ਕਿਉਂ ਨਾ ਬਣੇ। ਆ ਲਓ ਜੀ, ਇਸ ਮੌਕੇ ਕਹਿੰਦੇ ਪੰਜਾਬ ਦੇ ਆਈਐਸ ਆਈਪੀਐਸ ਅਫਸਰਾਂ ਦੀ ਪਹਿਲੀ ਪਸੰਦ ਮੋਹਾਲੀ ਆ। ਠੀਕ ਹੈ ਜੀ। ਹਿਮਾਚਲ ਦੇ ਅਫਸਰਾਂ ਦੀ ਪਹਿਲੀ ਪਸੰਦ ਸ਼ਿਮਲਾ ਹੈ। ਹਰਿਆਣੇ ਦੇ ਅਫਸਰਾਂ ਦੀ ਪਹਿਲੀ ਪਸੰਦ ਗੁੜਗਾਉਂ ਤੇ ਪੰਚਕੂਲਾ ਹੈ। ਪਰ ਇਹ ਤੋਂ ਬਿਨਾਂ ਪੰਜਾਬ ਦੇ, ਹਰਿਆਣੇ ਦੇ, ਹਿਮਾਚਲ ਦੇ ਅਫਸਰ ਦਿੱਲੀ ਚ ਵੀ, ਹਾਂਜੀ, ਗੁੜਗਾਉਂ ਚ ਵੀ, ਨੋਇਡਾ ਚ ਵੀ, ਫਰੀਦਾਬਾਦ ਚ ਵੀ, ਗਾਜ਼ੀਆਬਾਦ ਚ ਵੀ, ਪੰਚਕੂਲੇ ਚ ਵੀ ਤੇ ਮੋਹਾਲੀ ਚ ਵੀ। ਸਭ ਥਾਂ ਅਦਲਾ ਬਦਲੀ ਚੱਲੀ ਜਾਂਦੀ ਆ। ਕਈ ਸ਼ਿਮਲੇ ਕੰਨੀ ਵੀ ਹਿਮਾਚਲ ਚ ਵੀ ਘੁੰਮੇ ਆਉਂਦੇ ਨੇ। ਪਰ ਜਿਹੜੇ ਇਹ ਤੱਥ ਰਿਪੋਰਟ ਦੱਸਦੇ ਨੇ, ਇਹ ਦੱਸਦੇ ਨੇ ਕਿ 22 ਅਫਸਰ ਪੰਜਾਬ ਦੇ ਅਜਿਹੇ ਨੇ, 62 ਅਫਸਰ ਪੰਜਾਬ ਦੇ ਅਜਿਹੇ ਨੇ ਜਿਨ੍ਹਾਂ ਦੇ ਕੋਲ ਮੋਹਾਲੀ ਦੇ ਵਿੱਚ 2 ਤੋਂ ਵੱਧ ਜਾਇਦਾਦਾਂ ਨੇ। ਤੇ ਇਹੀ ਨਹੀਂ, 14 ਅਫਸਰ ਸਾਡੇ ਅਜਿਹੇ ਨੇ ਪੰਜਾਬ ਦੇ ਜਿਨ੍ਹਾਂ ਕੋਲ ਮੋਹਾਲੀ ਖੇਤਰ 'ਚ 3 ਤੋਂ ਵੱਧ ਵੀ ਜਾਇਦਾਦਾਂ ਨੇ। ਠੀਕ ਹੈ। ਸੋ ਜਿਵੇਂ ਆ ਮਹਿਲਾ ਅਫਸਰ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ, ਉਹਦੇ ਕੋਲ 2 ਬੂਥ ਨੇ, ਇੱਕ ਰਿਹਾਇਸ਼ੀ ਪਲਾਟ ਆ ਤੇ ਇੱਕ ਸ਼ੋਰੂਮ 'ਚ ਹਿੱਸਾ ਹੈ।
ਸੋ ਇੱਥੋਂ ਅੰਦਾਜ਼ਾ ਲਾ ਲਓ। ਸੋ IAS IPS ਪੰਜਾਬ ਦੇ ਕਹਿੰਦੇ 121 ਦੀ ਮੋਹਾਲੀ ਦੇ ਵਿੱਚ ਪ੍ਰਾਪਰਟੀ ਆ, ਜਿਨ੍ਹਾਂ ਚੋਂ 62 ਅਜਿਹੇ ਨੇ ਜਿਨ੍ਹਾਂ ਦੇ ਕੋਲ 2 ਤੋਂ ਵੱਧ ਪ੍ਰਾਪਰਟੀਆਂ ਨੇ, 14 ਅਜਿਹੇ ਨੇ ਜਿਨ੍ਹਾਂ ਤੋਂ 3 ਤੋਂ ਵੱਧ ਪ੍ਰਾਪਰਟੀਆਂ ਨੇ। ਟੋਟਲ 240 ਦੇ ਕਰੀਬ ਅਫਸਰ ਅਜਿਹੇ ਨੇ ਜਿਨ੍ਹਾਂ 'ਚ ਹਰਿਆਣੇ ਦੇ ਵੀ, ਜਿਨ੍ਹਾਂ 'ਚ ਹਿਮਾਚਲ ਦੇ ਵੀ, ਜਿਨ੍ਹਾਂ ਦੀ ਪਹਿਲੀ ਪਸੰਦ ਆ। ਪੰਜਾਬ ਦੇ ਮਤਲਬ ਕਿ 16 ਅਫਸਰ IAS ਤੇ 14 ਅਫਸਰ IPS ਅਜਿਹੇ ਨੇ ਜਿਨ੍ਹਾਂ ਦੀ ਦਿੱਲੀ, ਗੜਗਾਉਂ, ਫਰੀਦਾਬਾਦ, ਨੋਇਡਾ, ਗਾਜ਼ੀਆਬਾਦ ਦੇ ਵਿੱਚ ਜ਼ਮੀਨਾਂ ਲਈਆਂ ਹੋਈਆਂ ਨੇ। ਹਿਮਾਚਲ ਦੇ 21 ਨੇ ਅਜਿਹੇ, ਹੈ ਨਾ, ਤੇ IPS ਤੇ IAS ਜਿਨ੍ਹਾਂ ਨੇ ਗੜਗਾਉਂ, ਦਿੱਲੀ ਦੇ ਵਿੱਚ ਪਲਾਟ ਲਏ ਨੇ। ਸੋ ਇਹ ਅਫਸਰਾਂ ਦੀ ਮੋਹਾਲੀ ਵੀ ਪਹਿਲੀ ਪਸੰਦ ਆ, ਦਿੱਲੀ, ਗੜਗਾਉਂ, ਸ਼ਿਮਲਾ ਵੀ ਪਹਿਲੀ ਪਸੰਦ ਆ, ਤੇ ਅਸਲੀ ਪਸੰਦ ਇਹਨਾਂ ਦੀ ਪ੍ਰਾਪਰਟੀ ਆ। ਪਰ ਜਿਹੜੇ ਕਹਿੰਦੇ ਨੇ ਆਮਦਨ ਤੋਂ ਵੱਧ ਜਾਇਦਾਦ ਵਾਲਾ ਮਾਮਲਾ, ਜਿਵੇਂ ਰਾਘਵ ਚੱਡਾ ਵਾਲਾ ਪਹਿਲੂ ਆਉਂਦਾ ਕਿ ਆਮਦਨ ਇੰਨੀ ਆ ਜਿਸ 2.5 ਲੱਖ ਸਾਲ ਦੀ ਤੇ 10 ਲੱਖ ਦਾ ਕਮਰਾ ਜਾਂ ਹੀਰੇ ਦੀ ਅੰਗੂਠੀ। ਮੈਨੂੰ ਲੱਗਦਾ ਕਿ ਸਾਰੇ ਅਫਸਰਾਂ ਦੀ, ਸਾਰੇ ਮੰਤਰੀਆਂ ਦੀ, ਸਾਰੇ ਸੰਤਰੀਆਂ ਦੀ ਆਮਦਨ ਦੀ ਤੇ ਖਰਚਿਆਂ ਦੀ ਜਾਂਚ ਜਾਂ ਪ੍ਰਾਪਰਟੀ ਦੀ ਜਾਂਚ ਹੋ ਜਾਣੀ ਚਾਹੀਦੀ ਆ। ਇਹ 774 ਦੇ ਵਿੱਚੋਂ 240 ਉਹਨਾਂ ਅਫਸਰਾਂ ਦੇ ਹਵਾਲੇ ਨਾਲ ਜਾਣਕਾਰੀ ਆ ਜਿਨ੍ਹਾਂ ਦੇ ਆਪਣੇ ਨਾਮਾਂ ਤੇ ਜਾਇਦਾਦ ਬੋਲਦੀ ਆ। ਬੇਨਾਮੀਆਂ ਕਿੰਨੀਆਂ ਹੋਣਗੀਆਂ, ਬੇਨਾਮੀਆਂ ਕਿੰਨੀਆਂ ਨੇ, ਕਿਹਦੀਆਂ ਨੇ, ਉਹ ਪਤਾ ਨਹੀਂ। ਉਹ ਹੋ ਸਕਦਾ ਇਸ ਲਿਸਟ 'ਚ ਵੀ ਨਾ ਆਏ ਹੁਣ, ਹੋ ਸਕਦਾ ਇਹ ਸਾਰੇ ਉਹੀ ਹੋਣ ਜਿਨ੍ਹਾਂ ਨੇ ਆਪਣੇ ਨਾਮ ਤੇ ਖਰੀਦੀ ਵੀ ਆ। ਹਾਂਜੀ। ਤੇ ਜਾਂ ਇਹਨਾਂ ਚੋਂ ਕੁਝ ਅਜਿਹੇ ਹੋਣੇ ਜਿਨ੍ਹਾਂ ਨੇ ਬੇਨਾਮੀਆਂ ਵੀ ਖਰੀਦੀਆਂ ਹੋਣੀਆਂ, ਜਾਂ ਕਈ ਅਜੇ ਮਤਲਬ ਹੋਣੇ, ਗੁਪਤ ਲੁਕੇ ਹੋਣੇ, ਪਰਦੇ ਵੱਲੇ ਹੋਣੇ ਜਿਨ੍ਹਾਂ ਨੇ ਖਰੀਦੀਆਂ ਹੀ ਬੇਨਾਮੀਆਂ ਨੇ, ਜਿਨ੍ਹਾਂ ਦਾ ਹਿਸਾਬ ਹੀ ਨਹੀਂ ਪਤਾ। ਸੋ ਇਸ ਲਈ ਵੱਡਾ ਪਹਿਲੂ ਆ, ਇਹ ਵੀ ਜਾਂਚ ਪੜਤਾਲ ਦਾ ਹਿੱਸਾ ਹੋਣਾ ਚਾਹੀਦਾ। ਪਰ ਅਫਸਰ ਜਦੋਂ ਗੱਲ ਆਉਂਦੀ ਆ ਫਿਰ ਅਫਸਰ ਇਕੱਠੇ ਹੋ ਜਾਂਦੇ ਨੇ ਸਾਰੇ, ਫਿਰ ਸਰਕਾਰ ਮਾਫੀਆਂ ਮੰਗ ਕੇ ਪੱਲਾ ਛਡਾਉਂਦੀ ਆ ਆਪਣਾ। ਜੀ, ਜਦੋਂ ਨਾ ਤੁਸੀਂ ਚਰਚਾ ਕਰ ਰਹੇ ਸੀਗੇ ਬੇਨਾਮੀਆਂ ਜਾਇਦਾਦਾਂ ਦੇ ਬਾਰੇ ਦੱਸ ਰਹੇ ਸੀਗੇ, ਤੇ ਮੈਨੂੰ ਨਾ ਉਹ ਲੰਘੇ ਦਿਨੀ ਤੁਸੀਂ ਇੱਕ ਬੀਬੀ ਦਾ ਜ਼ਿਕਰ ਕਰਕੇ ਹਟੇ ਜਿਹੜੇ ਪਹਿਲਾਂ ਕਾਂਗਰਸੀ ਸੀਗੇ ਤੇ ਹੁਣ BJP 'ਚ ਚਲੇ ਗਏ। ਕਮਾਈ ਕੀਤੀ 1 ਕਰੋੜ 65 ਲੱਖ ਰੁਪਏ, ਖਰਚਤਾ 4 ਕਰੋੜ 85 ਲੱਖ। ਜਦੋਂ ਤੁਸੀਂ ਦੱਸਿਆ ਸੀ ਨਾ, ਮੁੜ ਕੇ ਹਿਸਾਬ ਨਹੀਂ ਆਇਆ ਵਿਜੀਲੈਂਸ ਕੋਲੇ ਵੀ ਕਿੱਥੋਂ ਆਏ, ਕਿਵੇਂ ਦੱਸਗੇ। ਸੋ ਇਹਨਾਂ ਦੇ ਵਿੱਚ ਬਹੁਤੇ ਤੁਹਾਡੇ ਕਹਿਣ ਮੁਤਾਬਕ ਉਹਨਾਂ ਨੂੰ ਦੱਸਣਾ ਔਖਾ ਹੋ ਜਾਣਾ ਜਿੱਦੇ ਪੜਤਾਲ ਹੋਗੀ ਕੀ ਆਇਆ ਕਿੱਥੋਂ, ਕਿਉਂਕਿ ਤਨਖਾਹ ਤਾਂ 1 ਲੱਖ 1.5 ਲੱਖ ਹੋਊਗੀ, ਤਨਖਾਹ 'ਚ ਖਰਚੇ ਵੀ ਤਾਂ ਹੁੰਦੇ ਹੀ ਆ। ਜੇ 1.5 ਲੱਖ ਦੀ ਪੜਤਾਲ ਅਫਸਰਾਂ ਨਹੀਂ ਕਰਨੀ ਹੁੰਦੀ ਆ ਨਾ। ਹਾਂਜੀ, ਅਫਸਰਾਂ ਨੇ ਕਰਨੀ ਹੁੰਦੀ, ਬਿਲਕੁਲ ਸਹੀ, ਬਿਲਕੁਲ ਜੀ। ਤੇ ਜਾਂਦਿਆਂ ਦੀ ਗੱਲ ਕਰੀਏ, ਰੇਲ ਰੋਕੋ ਅੰਦੋਲਨ ਦੀ, ਕਹਿੰਦੇ ਅੰਦੋਲਨ ਸੜਕ ਤੇ ਆ ਗਿਆ ਤੇ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਜਿਹੜਾ ਉਹ ਜਾਮ ਕੀਤਾ ਗਿਆ। ਸ਼ਰਮਾ ਜੀ, ਬਿਲਕੁਲ ਜੀ, ਪੁਰਾਣੇ ਜਿਹੜੇ ਫਸਲਾਂ ਦੇ ਉੱਤੇ ਮਾਰ ਪਈ ਆ, ਹੈ ਨਾ, ਉਹ ਚਾਹੇ ਗੁਲਾਬੀ ਸੁੰਡੀ, ਚਿੱਟੀ ਮੱਖੀ ਦੀ ਮਾਰ ਹੋਵੇ, ਚਾਹੇ ਮੂੰਗੀ ਵਾਲੇ ਮੁਆਵਜ਼ੇ ਹੋਣ, ਤੇ ਚਾਹੇ ਹੜ੍ਹਾਂ ਵਾਲੇ ਮੁਆਵਜ਼ੇ ਹੋਣ, ਮੁਆਵਜ਼ਿਆਂ ਦੀ ਮੰਗ ਨੂੰ ਲੈ ਕੇ, MSP ਨੂੰ ਲੈ ਕੇ, ਕਰਜ਼ਾ ਮਾਫੀ ਨੂੰ ਲੈ ਕੇ, ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਰੇਲ ਰੋਕੋ ਅੰਦੋਲਨ ਚੱਲ ਰਿਹਾ ਪੰਜਾਬ 'ਚ। ਤੇ ਆਪਾਂ ਕੱਲੇ ਗੱਲ ਕਰਕੇ ਕਿ ਕੱਲ 90 ਤੋਂ ਵੱਧ ਰੇਲਾਂ ਪ੍ਰਭਾਵਿਤ ਹੋਣਗੀਆਂ, ਔਰ ਬਕਾਇਦਾ ਸ਼ਤਾਬਦੀ ਤੱਕ ਉਹਦੇ ਵਿੱਚ ਆਈਆਂ 90 ਤੋਂ ਵੱਧ ਰੇਲਾਂ ਪ੍ਰਭਾਵਿਤ ਹੋਈਆਂ। ਦਿੱਲੀ ਨੂੰ ਜਾਣ ਵਾਲੀਆਂ, ਚੰਡੀਗੜ੍ਹ ਖੇਤਰ ਨੂੰ ਆਉਣ ਵਾਲੀਆਂ, ਲੁਧਿਆਣੇ ਕੰਨੀ ਨੂੰ ਆਉਣ ਵਾਲੀਆਂ, ਬਠਿੰਡੇ ਕੰਨੀ ਨੂੰ ਜਾਣ ਵਾਲੀਆਂ, ਅੰਮ੍ਰਿਤਸਰ ਦਿੱਲੀ ਹਾਈਵੇ, ਦਿੱਲੀ ਰੇਲਵੇ ਟਰੈਕ ਬਿਲਕੁਲ ਪ੍ਰਭਾਵਿਤ ਸੀ। 17 ਥਾਵਾਂ ਤੇ ਪਰਸੋਂ ਰਾਤ ਤੱਕ ਧਰਨਾ ਸੀ, ਕੱਲ ਉਮੀਦ ਸੀਗੇ ਉਹਨਾਂ 17 ਥਾਵਾਂ ਤੇ ਫਿਰ ਧਰਨੇ ਲੱਗੇ, ਪਰ ਉਹ ਧਰਨੇ ਵੱਧ ਕੇ 20 ਤੱਕ ਹੋ ਗਏ। 20 ਥਾਵਾਂ ਤੇ ਰੇਲਾਂ ਰੋਕੀਆਂ ਗਈਆਂ। ਇਹੋ ਨਹੀਂ, ਕੱਲ ਤਾਂ ਦਿੱਲੀ ਚੰਡੀਗੜ੍ਹ ਜਿਹੜਾ ਨੈਸ਼ਨਲ ਹਾਈਵੇ ਉਹ ਵੀ 8 ਘੰਟੇ ਜਾਮ ਰਿਹਾ। ਠੀਕ ਹੈ, ਮਤਲਬ ਲਗਭਗ ਪੂਰਾ ਦਿਨ। ਲਾਲੜੂ ਦੇ ਕੋਲ ਦਿੱਲੀ ਚੰਡੀਗੜ੍ਹ ਅੰਬਾਲਾ ਜਿਹੜਾ ਐਕਸਪ੍ਰੈਸ ਹੈ, ਸਾਡਾ ਕਰਨਾ ਹਾਈਵੇ ਆ ਜਿਹੜਾ, ਉਹ ਕੱਲ ਕਿਸਾਨਾਂ ਨੇ ਲਾਲੜੂ 'ਚ 8 ਘੰਟੇ ਸੜਕ ਤੇ ਆ ਕੇ ਉਸਨੂੰ ਜਾਮ ਕੀਤਾ। ਔਰ ਅੱਜ ਪਤਾ ਲੱਗ ਰਿਹਾ ਕਿ ਚਾਹੇ ਨੈਸ਼ਨਲ ਹਾਈਵੇ ਹੁਣ ਦਿੱਲੀ ਕੰਨੀ ਨੂੰ ਜਾਂਦੇ, ਚਾਹੇ ਰੇਲਵੇ ਟਰੈਕ ਹੁਣ, ਇੱਥੋਂ ਤੱਕ ਕਿ ਅੰਬਾਲਾ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਰੇਲਾਂ ਰੋਕਣ ਜਾ ਰਹੀਆਂ, ਜਿਹਦੇ ਨਾਲ ਲੋਕ ਬਹੁਤ ਪ੍ਰਭਾਵਿਤ ਹੋ ਰਹੇ ਨੇ, ਆਮ ਲੋਕ ਬਹੁਤ ਔਖੇ ਨੇ। ਬੇਸ਼ੱਕ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਸਾਡਾ ਪੰਜਾਬ ਨਾਲ, ਪੰਜਾਬ ਵਾਸੀਆਂ ਨਾਲ ਕੋਈ ਮਸਲਾ ਨਹੀਂਗਾ, ਸਾਡੀ ਲੜਾਈ ਤਾਂ ਕੇਂਦਰ ਨਾਲ ਹੈ। ਤੇ ਫਿਰ ਲੋਕਾਂ ਦੇ ਵੀ ਸਵਾਲ ਨੇ, ਜੇ ਕੇਂਦਰ ਨਾਲ ਹੈ ਫਿਰ ਦਿੱਲੀ ਜਾਓ, ਦੁਬਾਰਾ ਧਰਨਾ ਉੱਥੇ ਜਾ ਕੇ ਲਾਓ, ਲੋਕਾਂ ਨੂੰ, ਉਰੇ ਵਾਲੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ, ਸਾਨੂੰ ਪਰੇਸ਼ਾਨ ਨਾ ਕਰੋ। ਜਿਹੜੇ ਲੋਕ ਦਿੱਲੀ ਧਰਨੇ ਨਾਲ ਗਏ ਸੀ ਉਹ ਵੀ ਸਵਾਲ ਕਰਨ ਲੱਗੇ ਨੇ। ਸੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਨੂੰ ਲੈ ਕੇ, ਮੰਗਾਂ ਨੂੰ ਲੈ ਕੇ, ਉਹਨਾਂ ਦੀ ਜਾਇਜ਼ ਮੰਗਾਂ ਨੂੰ ਲੈ ਕੇ ਲੋਕ ਕਹਿੰਦੇ ਨੇ ਕਿ ਇਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਨੇ। ਦੂਏ ਪਾਸੇ ਉਹ ਧਿਰਾਂ ਵੀ ਹੁਣ ਸਰਕਾਰ ਆਉਣ ਲੱਗੀ ਜਿਹੜੀਆਂ ਕਹਿੰਦੀਆਂ ਕਿ ਨਿੱਤ ਦਿਨ ਨਹੀਂ ਚੰਗਾ ਲੱਗਦਾ, ਤੁਸੀਂ ਇੱਕ ਸਾਂਝਾ ਮੋਰਚਾ ਬਣਾ ਕੇ ਕਿਉਂ ਨਹੀਂ ਦੁਬਾਰਾ ਲੜਾਈ ਲੜਦੇ। ਅੱਜ ਇੱਕ ਜਥੇਬੰਦੀ ਉੜਦੀ ਹੈ, ਕੱਲ ਨੂੰ ਦੂਈ ਆ ਜਾਂਦੀ ਹੈ, ਦੂਈ ਉੜਦੀ ਹੈ, 30 ਆ ਜਾਂਦੀ ਹੈ, ਜਥੇਬੰਦੀਆਂ ਨਹੀਂ ਪਤਾ ਕਿੰਨੀਆਂ ਨੇ। ਸੋ ਇਹ ਸਾਰੇ ਹਵਾਲੇ ਨਾਲ ਸਵਾਲ ਵੀ ਹੋਣ ਲੱਗੇ ਨੇ, ਪਰ ਫਿਰ ਵੀ ਅੱਜ ਫਿਰ ਲੋਕਾਂ ਨੂੰ ਇਸ ਮੁਸ਼ਕਲ ਤੋਂ ਲੰਘਣਾ ਪੈਣਾ। ਅੱਜ ਆਖਰੀ ਦਿਨ ਆ ਧਰਨੇ ਦਾ, ਜੇ ਉਹ ਤੋਂ ਬਾਅਦ ਧਰਨਾ ਅਗਲੇ ਸਮੇਂ ਲਈ ਅਗਲੇ ਐਲਾਨ ਦੇ ਨਾਲ ਚੱਕ ਹੋਣਾ। ਸੋ ਅੱਜ ਜਿਨ੍ਹਾਂ ਨੇ ਰੇਲਵੇ ਸਫ਼ਰ ਕਰਨਾ ਹੈ, ਜਿਨ੍ਹਾਂ ਨੇ ਅੱਜ ਬੱਸ ਦਾ ਸਫ਼ਰ ਕਰਨਾ ਹੈ, ਉਹ ਪਤਾ ਕਰਕੇ ਰੂਟ ਤੈਅ ਕਰਕੇ ਜਾਣ। ਬੇਸ਼ੱਕ ਰੂਟ ਬਦਲ ਦਿੱਤੇ ਜਾਂਦੇ ਨੇ, ਪਰ ਪਹਿਲਾਂ ਹੀ ਜਿਹੜੇ ਲੋਕ ਜਾਮ 'ਚ ਫਸ ਜਾਂਦੇ ਨੇ
ਉਹਨਾਂ ਦੇ ਕਾਰਨ ਕਿੰਨੇ ਘੰਟੇ ਨੈਸ਼ਨਲ ਹਾਈਵੇ ਦਿੱਲੀ ਨੂੰ ਜਾਣ ਵਾਲਾ ਵੀ ਚੰਡੀਗੜ੍ਹ ਤੋਂ ਜਾਮ ਰਿਹਾ, ਜੀ ਜੀ ਤੇ ਅੰਮ੍ਰਿਤਸਰ ਔਰ ਦਿੱਲੀ ਰੇਲਵੇ ਟਰੈਕ ਤੇ ਪੰਜਾਬ 'ਚ 20 ਥਾਵਾਂ ਤੇ ਰੇਲਵੇ ਥਾਵਾਂ ਦੇ ਉੱਤੇ 90 ਰੇਲਾਂ ਪ੍ਰਭਾਵਿਤ ਹੋਈਆਂ। ਸੋ ਕਿਸਾਨਾਂ ਦੇ ਧਰਨਾ ਅੱਜ ਦਾ ਦਿਨ ਵੀ ਜਾਰੀ ਹੈ ਜੀ। ਜਿਹੜੇ ਲੋਕ ਸ਼ਰਮਾ ਜੀ ਤੁਹਾਡੇ ਇੱਕੋ ਬੋਲ ਉੱਤੇ ਆਪਦੇ ਬਾਲ ਛੱਡ ਕੇ, ਆਪਦੇ ਬਜ਼ੁਰਗ ਛੱਡ ਕੇ, ਆਪਣੀਆਂ ਫਸਲਾਂ ਛੱਡ ਕੇ ਤੁਹਾਡੇ ਮਗਰ ਲੱਗਦੇ ਨੇ ਜਾਨ ਤਲੀ ਤੇ ਧਰ ਕੇ, ਉਹਨਾਂ ਨੂੰ ਹੱਕ ਹੈ ਕਿ ਤੁਹਾਡੇ ਹਰ ਫੈਸਲੇ ਦੀ ਸਮੀਖਿਆ ਵੀ ਕਰਨ, ਤੁਹਾਡੇ ਗਲਤ ਫੈਸਲਿਆਂ ਦੀ ਆਲੋਚਨਾ ਵੀ ਕਰਨ। ਉਹਨਾਂ ਨੂੰ ਹੱਕ ਹੈ। ਲੋਕਾਂ ਨੇ 700 ਜਾਨ ਗਵਾਈ ਹੈ ਕਿਸਾਨ ਆਗੂਆਂ ਦੇ ਬਿਲਕੁਲ ਪਿੱਛੇ ਲੱਗ ਕੇ, ਇਹਨਾਂ ਨੂੰ ਮਾਰਗਦਰਸ਼ਕ ਚੁਣ ਕੇ, ਇਹਨਾਂ ਨੂੰ ਮੂਹਰੇ ਲਾ ਕੇ, ਇਹਨਾਂ ਨੂੰ ਆਗੂ ਬਣਾ ਕੇ। ਸੋ ਹੁਣ ਉਹਨਾਂ ਨੂੰ ਹੱਕ ਹੈ, ਜੇਕਰ ਉਹਨਾਂ ਨੂੰ ਕੋਈ ਇਹਨਾਂ ਦਾ ਕੋਈ ਵੀ ਕਦਮ, ਕੋਈ ਵੀ ਜਿਹੜਾ ਇਹਨਾਂ ਦਾ ਮੋਰਚਾ ਜਾਂ ਕੋਈ ਇਹਨਾਂ ਦੀ ਕੋਈ ਵੀ ਕਦਮ ਜਦੋਂ ਧਰਨਾ ਪ੍ਰਦਰਸ਼ਨ ਉਹਨਾਂ ਨੂੰ ਗਵਾਰਾ ਨਹੀਂ ਗਾ, ਤੇ ਇਹਨਾਂ ਨੂੰ ਦੁਬਾਰਾ ਸੋਚਣਾ ਪੈਣਾ, ਵਿਚਾਰਨਾ ਪੈਣਾ। ਕਿਉਂਕਿ ਜਿਵੇਂ ਆਪਾਂ ਕੱਲ ਕਿਹਾ ਸੀ, ਜੇਕਰ ਲੋਕ ਨਾ ਰਹੇ, ਜੇਕਰ ਤਾਕਤ ਨਾ ਰਹੀ ਤੁਹਾਡੀ, ਤੁਸੀਂ ਲੋਕਾਂ ਬਿਨਾਂ ਕੀ ਹੈ। ਹੁੰਦੀਆਂ ਤੇ ਇਹ ਗੱਲਾਂ ਸਿਆਸਤ ਤੇ ਵੀ ਲਾਗੂ ਨੇ, ਪਰ ਤੁਹਾਨੂੰ ਪਤਾ ਜਦੋਂ ਸੱਤਾ, ਪਾਵਰ, ਇਹਨਾਂ ਚੀਜ਼ਾਂ ਨੂੰ ਗੌਲਦੀ ਕਿੱਥੇ ਹੈ। ਪਰ ਇੱਥੇ ਤਾਂ ਅਸਲੀ ਪਾਵਰ ਲੋਕ ਨੇ, ਸਾਨੂੰ ਮੰਨਣਾ ਪਊਗਾ ਲੋਕ ਜੀ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।